ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 4082722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 4082722500 ਤੇ। ਟਰਕੀਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਨਾ ਟੋਨੀ ਟਰਕੀਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਿੰਦ ਕੌਰ ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ ਮਹਿੰਦਰ ਕੌਰ ਮੱਟੂ ਯੂਬਾ ਸਿਟੀ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272525500। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 5 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਪੰਥਕ ਖਬਰ ਤੋਂ, ਪੰਥਕ ਸਿਆਸੀ ਸੰਕਟ ਤੋਂ, ਕਿਉਂਕਿ ਆਪਾਂ ਲਗਾਤਾਰ ਇਹਦੇ ਬਾਰੇ ਚਰਚਾ ਕਰ ਰਹੇ ਹਾਂ। 5 ਮੈਂਬਰੀ ਜਿਹੜੀ ਕਮੇਟੀ ਹੈ, ਖਬਰ ਇਹ ਗੱਲ ਕਹਿ ਰਹੀ ਹੈ ਕਿ ਬਾਦਲ ਦਲ ਇਸ ਕਮੇਟੀ ਨੂੰ ਹੁਣ ਅਦਾਲਤ ਦੇ ਵਿੱਚ ਘੜੀਸੇਗਾ ਜੀ। ਪ੍ਰਵੀਨ ਜੀ, 2 ਦਸੰਬਰ ਤੋਂ ਲੈ ਕੇ ਹੁਣ ਤੱਕ ਲਗਾਤਾਰ ਜਿਹੋ ਜਿਹੀ ਖਿੱਚੋਤਾਣੀ ਚੱਲਦੀ ਆ ਰਹੀ ਸੀ ਜੀ, ਉਸ ਖਿੱਚੋਤਾਣੀ ਦੇ ਵਿੱਚ ਸੁਧਾਰ ਲਹਿਰ ਵਾਲੇ 7 ਮੈਂਬਰੀ ਕਮੇਟੀ ਵਾਲੇ ਜਾਂ ਹੋਰ ਪਹਿਲੂਆਂ ਤੋਂ ਅਕਾਲੀ ਦਲ ਹਰ ਗੱਲ ਦਾ ਤੋੜ ਕੱਢਦਾ ਆਇਆ, ਪਰ ਉਹ ਸਿੱਧਾ ਅਕਾਲ ਤਖਤ ਨਾਲ ਟਕਰਾਅ 'ਚ ਨਹੀਂ ਜਾਣਾ ਚਾਹੁੰਦਾ, ਟਕਰਾਅ 'ਚ ਨਹੀਂ ਪੈਣਾ ਚਾਹੁੰਦਾ। ਇਸ ਦੇ ਬਾਵਜੂਦ ਵੀ ਉਹ 2 ਤਰੀਕ ਵਾਲੇ ਫੈਸਲਿਆਂ ਨੂੰ ਸਿੱਧੇ ਮੰਨਣੋਂ ਵੀ ਇੱਕ ਤਰ੍ਹਾਂ ਨਾਲ ਪਿਛਾਂਹ ਹਟਿਆ ਹੋਇਆ ਸੀ, ਖਾਸ ਕਰ ਰਾਜਨੀਤਿਕ ਫੈਸਲਿਆਂ ਨੂੰ। ਜੀ। ਪਰ ਜਦੋਂ ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰਾਂ ਨੇ 5 ਮੈਂਬਰੀ ਕਮੇਟੀ ਨਾਲ ਜਿਹੜੀ ਉਹਨਾਂ ਦੀ ਮੁਲਾਕਾਤ ਤਾਂ ਨਹੀਂ ਹੋਈ, ਉਹਨਾਂ ਕੋਲ ਸ਼ਿਕਾਇਤ ਪੱਤਰ ਜੋ ਪਹੁੰਚਿਆ ਸੀ, ਫਿਰ ਉਸ ਤੋਂ ਬਾਅਦ ਜੋ ਚਰਚਾ ਹੋਈ ਉਹਨਾਂ ਦੀ ਉਸ ਹਵਾਲੇ ਨਾਲ, ਜਾਂ ਫਿਰ ਉਹਨਾਂ ਨੇ 2 ਮੈਂਬਰਾਂ ਦੇ ਅਸਤੀਫੇ ਦੇ ਹਵਾਲੇ ਜਦੋਂ ਮੀਡੀਆ 'ਚ ਆ ਕੇ ਸਪਸ਼ਟ ਕਰਤਾ ਕਿ ਹਾਂ ਜੀ ਇਹ 5 ਮੈਂਬਰੀ ਕਮੇਟੀ ਨੂੰ ਅਧਿਕਾਰ ਹੈ 2 ਤਰੀਕ ਦੇ ਹੁਕਮਨਾਮਿਆਂ ਅਨੁਸਾਰ ਭਰਤੀ ਸ਼ੁਰੂ ਕਰੇ, ਉਸ ਤੋਂ ਬਾਅਦ ਅਕਾਲੀ ਦਲ ਨੇ ਚੁੱਪ ਧਾਰ ਲਈ। ਠੀਕ ਹੈ ਜੀ। ਹੁਣ ਤੱਕ ਜਿਹੜਾ ਹਰ ਗੱਲ ਤੇ ਕਮੈਂਟ ਕਰ ਰਹੇ ਸੀ ਉਹ ਅਕਾਲੀ ਦਲ ਚੁੱਪ ਹੋ ਗਿਆ ਸੀ, ਕਿਉਂਕਿ ਲਗਭਗ ਜਥੇਦਾਰ ਸਾਹਿਬ ਨੇ ਸਪਸ਼ਟ ਲੀਕ ਖਿੱਚ ਦਿੱਤੀ ਸੀ ਤੇ ਇਸ ਲਈ ਅਕਾਲੀ ਦਲ ਦੀ ਚੁੱਪ ਇਹ ਦੱਸ ਰਹੀ ਸੀ ਕਿ ਵੀ ਉਹ ਹੁਣ ਕੀ ਦੁਵਿਧਾ ਵਿੱਚ ਹੈ, ਕੀ ਉਹ ਟਰੈਕ ਤੇ ਆ ਜਾਏਗਾ, ਕੀ ਉਹ ਕੋਈ ਨਵਾਂ ਵਾਰ ਕਰੇਗਾ, ਇਹਦਾ ਇੰਤਜ਼ਾਰ ਸੀ। ਆਖਰ 5 ਮੈਂਬਰੀ ਕਮੇਟੀ ਅਰਦਾਸ ਕਰਨ ਅਕਾਲ ਤਖਤ ਸਾਹਿਬ ਪਹੁੰਚਦੀ ਹੈ ਕਿ ਜੀ ਅਸੀਂ ਸ਼ੁਕਰਾਨਾ ਅਰਦਾਸ ਵੀ ਕਰਨਾ ਹੈ ਕਿ ਗੁਰੂ ਨੇ ਸਾਤੋਂ ਸੇਵਾ ਲੈਣੀ ਹੈ, ਸਾਨੂੰ ਹੁਕਮ ਹੋਇਆ ਗੁਰੂ ਦਾ, ਤੇ ਇਹ ਵੀ ਹੈ ਕਿ ਅਸੀਂ ਅਸ਼ੀਰਵਾਦ ਵੀ ਲੈਣਾ ਹੈ ਕਿ ਸਾਨੂੰ ਤਾਕਤ ਬਖਸ਼ੇ, ਅਸੀਂ ਉਹ ਕੰਮ ਕਰੀਏ ਜੋ ਸਾਨੂੰ ਸੇਵਾ ਦਿੱਤੀ ਗਈ ਹੈ। ਸੋ ਉਹਦੇ ਲਈ ਫਿਰ ਸਾਹਮਣੇ ਆ ਗਈਆਂ ਗੱਲਾਂ ਕਿ ਦਫ਼ਤਰ ਵੀ ਤੈਅ ਕਰ ਲਏ ਜੀ, ਥਾਵਾਂ ਵੀ ਤੈਅ ਕਰ ਲਈਆਂ ਜੀ, ਇਹਨਾਂ ਪਰਚੀਆਂ ਵੀ ਛਪਣ ਦੀ ਤਿਆਰੀ ਹੋ ਗਈ ਜੀ, ਸਾਰਾ ਪ੍ਰਕਿਰਿਆ ਦੀ ਗੱਲਾਂ ਆ ਗਈਆਂ। ਫਿਰ ਇਸ ਤੋਂ ਬਾਅਦ ਅਕਾਲੀ ਦਲ ਨੇ ਰਿਐਕਟ ਕੀਤਾ। ਅਕਾਲੀ ਦਲ ਬਾਦਲ ਧਿਰ ਫਿਰ ਮੇਜ਼ ਕੁਰਸੀਆਂ ਲਾ ਕੇ ਪ੍ਰੈਸ ਕਾਨਫਰੰਸ ਲਈ ਸਾਹਮਣੇ ਆਇਆ। ਠੀਕ ਹੈ ਜੀ। ਡਾਕਟਰ ਦਲਜੀਤ ਸਿੰਘ ਚੀਮਾ ਹੋਰੀ ਕਹਿੰਦੇ ਕਿ ਜੀ 4 ਦਿਨ ਇੰਤਜ਼ਾਰ ਕਰੋ, ਬਿੱਲੀ ਛੇਤੀ ਉਹ ਥੱਲਿਓ ਬਾਹਰ ਆ ਜਾਏਗੀ। ਉਹ ਕਹਿੰਦੇ ਵੀ ਕਿ ਇਹ ਤਾਂ ਸਾਰਾ ਕੁਝ ਹੁਣ ਮਤਲਬ ਸਿੱਧੇ ਰੂਪ ਚ ਉਹਨਾਂ ਦਾ ਕਹਿਣ ਦਾ ਇਸ਼ਾਰਾ ਸੀਗਾ ਕਿ ਇਹ ਤਾਂ ਸੁਧਾਰ ਲਹਿਰ ਵਾਲਿਆਂ ਲਈ ਨਵੀਂ ਪਾਰਟੀ ਬਣ ਰਹੀ ਹੈ। ਠੀਕ ਹੈ ਜੀ। ਤੇ ਦੂਸਰੇ ਪਾਸੇ ਉਹ ਕਹਿੰਦੇ ਵੀ ਕਿ ਕਿਉਂਕਿ ਹੁਣ ਤੱਕ ਇਹ ਚੱਲਦਾ ਆ ਰਿਹਾ ਸੀਗਾ ਪ੍ਰਵੀਨ ਜੀ ਕਿ ਜਿਹੜੇ 2 ਮੈਂਬਰਾਂ ਨੇ ਅਸਤੀਫਾ ਦਿੱਤਾ ਹੈ, ਧਾਮੀ ਹੋਰਾਂ ਨੇ ਔਰ ਬਡੂੰਗਰ ਸਾਹਿਬ ਹੋਰਾਂ ਨੇ, ਕਿ ਉਹ ਬਈ ਅਕਾਲੀ ਦਲ ਬਾਦਲ ਧਿਰ ਔਰ ਅਕਾਲ ਤਖਤ ਸਾਹਿਬ ਦੇ ਵਿਚਾਲੇ ਜਿਹੜਾ ਝੂਲ ਰਿਹਾ ਸੀ ਸਾਰਾ ਕੰਮ, ਉਹ ਤੋਂ ਔਖੇ ਸੀ। ਉਹ ਚਾਹੁੰਦੇ ਸੀ ਕਿ ਅਕਾਲ ਤਖਤ ਦੇ ਹੁਕਮਾਂ ਅਨੁਸਾਰ ਕੁਝ ਹੋਵੇ, ਤੇ ਅਕਾਲੀ ਦਲ ਉਵੇਂ ਚਾਹੁੰਦਾ ਨਹੀਂ ਸੀ। ਇਸ ਲਈ ਉਹ ਇਸ ਤੰਗੀਆਂ ਤੋਂ ਦੂਰ ਹੋ ਗਿਆ, ਆਪਣੇ ਆਪ ਨੂੰ ਉਹਨੇ ਤਣਾਅ ਤੋਂ ਦੂਰ ਕਰ ਲਿਆ। ਪਰ ਕੱਲ ਬਾਦਲ ਦਲ ਵੱਲੋਂ ਜਦੋਂ ਦਲਜੀਤ ਸਿੰਘ ਚੀਮਾ ਪ੍ਰੈਸ ਕਾਨਫਰੰਸ ਕਰ ਰਹੇ ਸੀ, ਉਹਨਾਂ ਨੇ ਬਿਲਕੁਲ ਇਹਦਾ ਉਲਟਾ ਤਰਕ ਦਿੱਤਾ ਤੇ ਉਹਨੇ ਆਪਣੇ ਤਰਕ ਨੂੰ ਵਾਜਬ ਠਹਿਰਾਉਣ ਲਈ ਇਸ ਗੱਲ ਨੂੰ ਦੁਹਰਾਇਆ ਵੀ 2-3 ਵਾਰ। ਉਹ ਕਹਿੰਦੇ ਵੀ ਜਿਹੜੇ 7 ਮੈਂਬਰ ਸੀ ਉਹ ਨਿਗਰਾਨ ਕਮੇਟੀ ਸੀ ਤੇ ਅਸੀਂ ਭਰਤੀ ਕਰ ਰਹੇ ਹਾਂ, ਭਰਤੀ ਦਾ ਅਧਿਕਾਰ ਤਾਂ ਵਰਕਿੰਗ ਕਮੇਟੀ ਨੂੰ ਹੈ, ਤੇ ਜੇ ਵਰਕਿੰਗ ਕਮੇਟੀ ਨੂੰ ਅਧਿਕਾਰ ਹੈ ਤਾਂ ਨਿਗਰਾਨ ਕਮੇਟੀ ਆ ਕੇ ਦੇਖ ਲੈਂਦੀ। ਸਕਿਆ ਸੀ ਕਾਪੀਆਂ ਲੈ ਲਓ, ਚੈੱਕ ਕਰ ਲਓ, ਆਹ ਕਰ ਲਓ, ਤੁਸੀਂ ਵੀ ਕਰ ਲਓ। ਸੋ ਸੱਦੇ ਸੀ ਜੀ, ਆਏ ਨਹੀਂ। ਸੋ ਕੁੱਲ ਮਿਲਾ ਕੇ ਉਹਨਾਂ ਨੂੰ ਖਾਰਜ ਕਰਦਿਆਂ ਹੋਇਆ ਇਹ ਕਿਹਾ ਕਿ ਜਿਹੜੇ 7 ਮੈਂਬਰ ਇਕੱਠੇ ਨਹੀਂ ਰਹਿ ਸਕੇ, ਇਹਨਾਂ ਨੇ ਤਾਂ ਧਾਮੀ ਸਾਹਿਬ ਦੇ ਬਡੂੰਗਰ ਜੀ ਵੀ ਭਜਾਤੇ। ਸੋ ਉਹਨਾਂ ਨੇ ਉਲਟਾ ਇਹਨਾਂ 5 ਮੈਂਬਰਾਂ ਦੇ ਉੱਤੇ ਸਵਾਲ ਖੜਾ ਕੀਤਾ, ਔਰ ਇਹ ਸਵਾਲ
2 ਕੁ ਦਿਨ ਪਹਿਲਾਂ ਇੱਕ ਇੰਟਰਵਿਊ ਦੇ ਵਿੱਚ ਹਰਚੰਦ ਸਿੰਘ ਬੈਂਸ ਉਹਨਾਂ ਨੇ ਖੜਾ ਕੀਤਾ ਸੀ। ਜੀ ਸੋ ਇਹਦਾ ਮਤਲਬ ਹੁਣ ਸਲਾਹਕਾਰ ਵੀ ਸਪਸ਼ਟ ਹੁੰਦੇ ਜਾ ਰਹੇ ਨੇ ਕਿ ਕਿੱਥੋਂ ਆ ਰਹੀਆਂ ਨੇ ਸਲਾਹਾਂ। ਸੋ ਉਹ ਵੀ ਪੱਖ ਉੱਭਰ ਰਿਹਾ। ਸੋ ਇਸ ਲਈ ਜਦੋਂ ਇਹ ਕਾਟ ਦਿੱਤੀ ਤੇ ਕਿਹਾ ਕਿ 5 ਮੈਂਬਰੀ ਕਮੇਟੀ ਨੂੰ ਕੋਈ ਅਧਿਕਾਰ ਨਹੀਂ, ਸੰਵਿਧਾਨ ਦਿਖਾਇਆ, ਕਿਹਾ ਪਿਆ ਜੀ ਸੰਵਿਧਾਨ, ਅਸੀਂ ਆਪਣੀ ਭਰਤੀ ਸੰਵਿਧਾਨ ਅਨੁਸਾਰ ਕੀਤੀ ਆ, ਵਰਕਿੰਗ ਕਮੇਟੀ ਦੇ ਹੁਕਮਾਂ ਅਨੁਸਾਰ ਕੀਤੀ ਆ, ਭਰਤੀ ਤਾਂ ਹੋਊਗੀ ਜੀ, ਹੁਣ ਇਹਨਾਂ ਨੇ ਕੀ ਕਰਨਾ। ਸੋ ਫਿਰ ਉਹਨਾਂ ਨੇ ਨਾਮ ਦਾ ਵੀ ਹਵਾਲਾ ਦਿੱਤਾ ਕਿ ਸੰਵਿਧਾਨ ਅਨੁਸਾਰ ਨਾਮ ਨਹੀਂ ਰੱਖਿਆ ਜਾ ਸਕਦਾ। ਇਹਦਾ ਮਤਲਬ ਹਾਂਜੀ ਸੁਧਾਰ ਲਹਿਰ ਵਾਲੇ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਤੇ ਭਰਤੀ ਕਰਨਗੇ, ਮਤਲਬ 5 ਮੈਂਬਰੀ ਕਮੇਟੀ ਹੈ ਜਿਹੜੀ, ਜੇ ਉਹ ਇਸ ਨਾਂ ਦੇ ਉੱਤੇ ਕਰੂਗੀ ਤਾਂ ਫਿਰ ਸੁਧਾਰ ਲਹਿਰ ਵਾਲੇ ਪਰਚੀਆਂ ਕਟਾਉਣ ਆਉਣਗੇ, ਤਾਂ ਫਿਰ ਇਹਦਾ ਮਤਲਬ 5 ਮੈਂਬਰੀ ਕਮੇਟੀ ਨੂੰ ਇਹ ਚੈਲੰਜ ਕਰਨਗੇ ਕਿ ਜੀ ਕਿ ਜਿਹੜਾ ਦਲ ਸਾਡੇ ਕੋਲ ਰਜਿਸਟਰਡ ਹੈ, ਸਾਡੇ ਕੋਲ ਦਫ਼ਤਰ ਹੈ, ਸਾਡੇ ਕੋਲ ਸਾਰਾ ਅਧਿਕਾਰ ਖੇਤਰ ਹੈ, ਅਸੀਂ ਉਹਦੀ ਭਰਤੀ ਕਰ ਚੁੱਕੇ ਹਾਂ, ਉਸੇ ਦੀ ਭਰਤੀ ਦੁਆਰਾ ਕਿਵੇਂ ਕਰ ਸਕਦੇ। ਤੋ ਇਸ ਲਈ ਜਿਹੜਾ ਉਹ ਵਾਰ-ਵਾਰ ਗੱਲ ਕਰਦੇ ਸੀਗੇ ਸਾਡੇ ਨਾਮ ਨੂੰ ਖਤਰਾ, ਸਾਡੀ ਰਜਿਸਟ੍ਰੇਸ਼ਨ ਨੂੰ ਖਤਰਾ, ਸਾਡੇ ਚੋਣ ਨਿਸ਼ਾਨ ਨੂੰ ਖਤਰਾ, ਉਹ ਖਤਰਾ ਕਿਸੇ ਤਕਨੀਕੀ ਪੱਖ ਤੋਂ ਨਹੀਂ ਸੀ, ਇਹਨਾਂ ਤੋਂ ਹੀ ਸੀ ਦਾ ਮਤਲਬ। ਠੀਕ ਹੈ। ਤੇ ਉਹ ਖਤਰੇ ਦੇ ਹਵਾਲੇ ਨਾਲ ਕਿ ਕੱਲ ਨੂੰ ਇਹ ਦਫ਼ਤਰ ਤੱਕ ਨਾ ਆ ਜਾਣ, ਸਾਡੀ ਕੁਰਸੀਆਂ ਮੇਜ਼ ਤੱਕ ਨਾ ਆ ਜਾਣ, ਸਾਡੇ ਚੋਣ ਨਿਸ਼ਾਨ ਤੱਕ ਨਾ ਆ ਜਾਣ, ਸਾਡੇ ਤੋਂ ਸਾਰੇ ਦਸਤਾਵੇਜ਼ ਲੈਣ ਤੱਕ ਨਾ ਆ ਜਾਣ ਕਿ ਜੀ ਕੱਲ ਤੱਕ ਦਾ ਹੁਕਮ ਹੈ ਜੀ, ਅਸੀਂ ਤਾਂ ਇਸ ਲਈ ਕਰ ਰਹੇ ਹਾਂ। ਉਸ ਮੁਕਾਬਲੇ ਨੂੰ ਹੁਣ ਇਹ 2 ਪਾਰਟੀਆਂ 'ਚ ਮੁਕਾਬਲੇ 'ਚ ਬਦਲਣ ਜਾ ਰਹੇ ਨੇ ਜੀ। ਤੋ ਇੱਥੋਂ ਮੈਨੂੰ ਇਹ ਵੀ ਜਾਣਕਾਰੀ ਮਿਲਦੀ ਹੈ ਕਿ 5 ਮੈਂਬਰੀ ਕਮੇਟੀ ਵੀ ਹੁਣ ਇਹਦੇ ਪਰ ਮੰਥਨ ਕਰ ਰਹੀ ਹੈ ਕਿ ਆਪਾਂ ਅਕਾਲ ਤਖਤ ਦੇ ਹੁਕਮਾਂ ਅਨੁਸਾਰ ਜੇ ਭਰਤੀ ਮੁਹਿੰਮ ਸ਼ੁਰੂ ਕਰਦੇ ਹਾਂ ਤਾਂ ਆਪਾਂ ਨਵੇਂ ਟਕਰਾਅ 'ਚ ਪੈਣ ਦੀ ਬਜਾਏ ਭਰਤੀ ਮੁਹਿੰਮ ਤੇ ਕਿਉਂ ਨਾ ਜੋੜ ਦਈਏ। ਆਪਾਂ ਤਾਂ ਕਹਾਂਗੇ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਕਰ ਰਹੇ ਹਾਂ ਜੀ। ਅਸੀਂ ਵੈਸੇ ਜਿਹੜਾ ਹੁਕਮਨਾਮਾ ਉਹ ਤਾਂ ਇਹ ਕਹਿ ਰਹੇ ਸੀ ਕਿ ਅਕਾਲੀ ਦਲ ਦੇ ਸੰਵਿਧਾਨ ਅਨੁਸਾਰ ਭਰਤੀ ਕਰਨੀ ਹੈ, ਤੇ ਫਿਰ ਜੇ ਸੰਵਿਧਾਨ ਅਨੁਸਾਰ ਕਰਨੀ ਹੈ ਫਿਰ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਉਹ ਕਰਨੀ ਹੈ। ਪਰ ਹੁਣ ਉੱਥੋਂ ਇਹ ਨੁਕਤਾ ਬਚੇਗਾ। ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਕੀ ਇਹ ਸ਼੍ਰੋਮਣੀ ਅਕਾਲੀ ਦਲ ਦੇ ਅੱਗੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਪਿੱਛੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਵਿਚਾਲੇ ਕੋਈ ਨਵਾਂ ਅੱਖਰ ਐਡ ਕਰ ਦੇਣ, ਕੋਈ ਪੰਥਕ ਸ਼੍ਰੋਮਣੀ ਅਕਾਲੀ ਦਲ ਪੰਥਕ ਜਾਂ ਕੁਝ ਹੋਰ ਜੋ ਵੀ ਹੋਵੇ। ਸੋ ਇਸ ਤਰ੍ਹਾਂ ਦੇ ਵੀ ਕੁਝ ਕਹਿੰਦੇ ਮੰਥਨ ਚੱਲ ਰਹੇ ਤਾਂ ਕਿ ਇਹ ਗੱਲ ਵੀ ਨਾ ਆਵੇ ਜਾਂ ਪਰਚੀਆਂ ਤੇ ਨਾਲ 5 ਮੈਂਬਰੀ ਕਮੇਟੀ ਜਾਂ ਅਕਾਲ ਤਖਤ ਸਾਹਿਬ ਦਾ ਹੁਕਮ ਇਸ ਤਰ੍ਹਾਂ ਕੋਈ, ਤਾਂ ਕਿ ਇਹ ਨਾ ਲੱਗੇ ਕਿ ਅਸੀਂ ਉਹਦੀ ਨਕਲ ਕਰ ਰਹੇ ਹਾਂ। ਸੋ ਇੱਥੋਂ ਪ੍ਰਵੀਨ ਜੀ ਲਗਭਗ ਇਹ ਸਾਫ਼ ਹੋ ਗਿਆ ਤੇ ਹੁਣ 2 ਦਲ ਬਣਨਗੇ। ਇਹਦਾ ਮਤਲਬ ਇਹ ਨਵੇਂ ਦਲ ਦੀ ਭਰਤੀ ਹੋਵੇਗੀ। ਉਹ ਅਗਲੇ ਕਹਿੰਦੇ ਆ ਸਾਡੇ ਕੋਲ 20 ਲੱਖ ਦੀਆਂ ਪਰਚੀਆਂ ਆ ਗਈਆਂ, 35 ਲੱਖ ਦੀਆਂ ਆ ਜਾਣੀਆਂ, ਅਸੀਂ 10 ਮਾਰਚ ਨੂੰ ਆਪਣੀ ਮੀਟਿੰਗ ਕਰਨੀ ਆ, ਮੀਟਿੰਗ ਕਰਨ ਤੋਂ ਬਾਅਦ ਅਸੀਂ ਅਗਾਂਹ ਵੱਧ ਜਾਣਾ, ਫਿਰ ਹਫ਼ਤੇ ਖੰਡ 'ਚ 10 ਦਿਨਾਂ 'ਚ ਅਗਲੇ ਆਪਣਾ ਪ੍ਰਧਾਨ ਵੀ ਚੁਣਨਗੇ। ਸੋ ਉਹ ਤਾਂ ਆਪਣੀ ਪ੍ਰਕਿਰਿਆ 'ਚ ਪੈ ਗਏ। ਪਰ ਇਹ ਜੇ ਉਸੇ ਪ੍ਰਕਿਰਿਆ 'ਚ ਪੈਂਦੇ ਨੇ ਤਾਂ ਇਹਦਾ ਮਤਲਬ ਪ੍ਰੈਸ ਕਾਨਫਰੰਸ ਦਾ ਤੱਤ ਸਾਰੇ ਕਹਿੰਦਾ ਹੈ ਕਿ ਫਿਰ ਅਕਾਲੀ ਦਲ ਬਾਦਲ ਤੇ ਇਹਨਾਂ ਨੂੰ ਅਦਾਲਤ 'ਚ ਖਰੀਦ ਸਕਦੀ ਹੈ ਜੀ, ਇਹਨਾਂ ਨੂੰ ਕਚਹਿਰੀਆਂ 'ਚ ਖਿੱਚ ਸਕਦੀ ਹੈ। ਸੋ ਇਸ ਲਈ ਉਹ ਫਿਰ ਆਪਣੀਆਂ ਸ਼ਕਤੀਆਂ ਉੱਧਰ ਲਾਉਣ ਦੀ ਬਜਾਏ, ਤਾਕਤ ਉੱਧਰ ਝੋਂਕਣ ਦੀ ਬਜਾਏ, ਉਹ ਇਸ ਨੂੰ ਥੋੜਾ ਜਿਹਾ ਮੋੜਾ ਦੇ ਕੇ ਨਵੇਂ ਅਕਾਲੀ ਦਲ ਦੇ ਰੂਪ 'ਚ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਭਰਤੀ ਪ੍ਰਕਿਰਿਆ ਚਲਾਉਣਗੇ। ਫਿਰ ਦੇਖਦੇ ਹਾਂ ਜੀ ਸੰਗਤ ਕਿਹਦੇ ਨਾਲ ਜਾਂਦੀ ਹੈ, ਕਿ ਫੁਲਕਾ ਹੋਰੀ ਦੁਆਰਾ ਪਰਚੀ ਕਟਾਉਣ ਇੱਧਰ ਆਉਂਦੇ ਆ ਜਾਂ ਨਹੀਂ ਆਉਂਦੇ, ਜਾਂ ਹੋਰ ਜਿਨ੍ਹਾਂ ਨੇ ਇੱਧਰ ਉੱਧਰ ਕਟਾਈ ਉਹ ਕਟਾਉਣ ਆਉਂਦੇ ਆ ਕਿ ਨਹੀਂ ਆਉਂਦੇ, ਜਾਂ ਇਹ ਸਿਰਫ ਮਤਲਬ ਕਿ ਇੱਕ ਉਨੇ ਕੁ ਦਿਨ ਦਾ ਚਰਚਾ ਰਹੇਗੀ ਜਿੰਨੀ ਦੇਰ ਮੀਡੀਆ 'ਚ ਰਹੇਗੀ। ਸੋ ਇਹਦਾ ਮਤਲਬ ਨਵੀਆਂ ਚੁਣੌਤੀਆਂ ਫਿਰ ਖੜੀਆਂ ਹੋ ਗਈਆਂ। ਜੀ ਬਿਲਕੁਲ, ਚੁਣੌਤੀਆਂ ਤਾਂ ਮੁੱਕੀਆਂ ਨਹੀਂ ਸੀ। ਚੁਣੌਤੀਆਂ ਦਾ ਜਦੋਂ ਅਜ਼ਾਰੇਦਾਰੀ ਜਦੋਂ ਕਾਇਮ ਰੱਖਣੀ ਹੋਵੇ ਫਿਰ ਚੁਣੌਤੀਆਂ ਮੁੱਕਦੀਆਂ ਥੋੜ੍ਹਾ ਹੁੰਦੀਆਂ, ਫਿਰ ਤਾਂ ਖੜੀਆਂ ਹੁੰਦੀਆਂ। ਸ਼ਰਮਾ ਜੀ, ਅਗਲੀ ਗੱਲ ਕਰੀਏ ਆਪਾਂ, ਜਿਹੜਾ ਸਰਕਾਰ ਬਹੁਤ ਵੱਡਾ ਦਾਅਵਾ ਕਰ ਰਹੀ ਹੈ ਥੋਕ ਦੇ ਵਿੱਚ ਜਿਹੜੇ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਆ ਜੀ, ਕਿ ਇਹਨਾਂ ਦੇ ਨਾਲ ਭ੍ਰਿਸ਼ਟਾਚਾਰ ਰੁਕ ਜੂਗਾ ਜੀ? ਬਿਲਕੁਲ, ਇਹ ਸਵਾਲ ਬਹੁਤ ਵਾਜਬ ਹੈ ਜੀ ਕਿ ਕੀ ਏਦਾਂ ਭ੍ਰਿਸ਼ਟਾਚਾਰ ਰੁਕ ਜਾਏਗਾ। ਅਸਲ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਪੰਜਾਬ ਦੇ ਲੋਕਾਂ ਦੀ ਦੁਖਤੀ ਰਗ ਤੇ ਉਂਗਲ ਤਾਂ ਧਰੀ ਹੈ ਜੀ। ਕੋਈ ਦੋ ਰਾਏ ਨਹੀਂ ਕਿ ਸਭ ਤੋਂ ਵੱਧ ਭ੍ਰਿਸ਼ਟਾਚਾਰੀ ਦੇ ਲਈ ਲੋਕ ਕੋਰਟ ਕਚਹਿਰੀ ਤੇ ਥਾਣਿਆਂ 'ਚ ਹੀ ਖੱਜਲ ਖੁਆਰ ਹੁੰਦੇ ਨੇ। ਬਿਲਕੁਲ ਸਹੀ। ਸੋ ਉਸ ਖੱਜਲ ਖੁਆਰੀ ਦੇ ਹਵਾਲੇ ਨਾਲ ਜਦੋਂ ਇਹ ਖਬਰਾਂ ਲੱਗਦੀਆਂ ਕਿ ਤਹਿਸੀਲ 'ਚ ਛਾਪਾ ਮਾਰਿਆ, ਤਹਿਸੀਲ 'ਚ ਚੈੱਕ ਕੀਤਾ, ਤਹਿਸੀਲਦਾਰ ਸਸਪੈਂਡ ਕਰਤੇ, ਤਹਿਸੀਲਦਾਰ ਨੂੰ ਤਾੜਨਾ ਕਰਤੀ ਕਿ ਅਸੀਂ ਨਵੇਂ ਭਰਤੀ ਕਰ ਲਾਂਗੇ, ਤਾਂ ਫੌਰੀ ਰਾਹਤ ਲੋਕਾਂ ਨੂੰ ਮਿਲਦੀ ਹੈ ਕਿ ਲੈ ਬਾਈ ਕਰਤਾ ਕੰਮ। ਪਰ ਜਦੋਂ ਇਹਦੇ ਗਹਿਰਤਾ ਨਾਲ, ਗੰਭੀਰਤਾ ਨਾਲ, ਇਹਦੀਆਂ ਬਰੀਕੀਆਂ ਵੱਲ ਜਾਂਦੇ ਆ, ਫਿਰ ਇਹਦੀਆਂ ਕਈ ਲੇਅਰਸ ਉੱਭਰ ਕੇ ਆਉਂਦੀਆਂ। ਸਹੀ। ਹੁਣ ਮੁੱਖ ਮੰਤਰੀ ਸਾਹਿਬ ਨੇ ਦਿਖਾਇਆ ਕਿ ਅਸੀਂ ਕੀ ਕਰ ਸਕਦੇ ਹਾਂ। ਦੇਖੋ ਜੀ, ਅਸੀਂ 14 ਤਾਂ ਸਸਪੈਂਡ ਕਰਤੇ, ਠੀਕ ਹੈ ਜੀ, 170 ਨਾਇਬ ਤਹਿਸੀਲਦਾਰ ਬਦਲਤੇ, 58 ਤਹਿਸੀਲਦਾਰ ਬਦਲਤੇ, ਹੈ ਨਾ, ਤੇ ਜੀ ਮਤਲਬ ਕਿ ਇਹ ਸਾਰੀ ਕਾਰਵਾਈ ਅਸੀਂ ਪਾਤੀ ਤਾਂ ਕਿ ਹੁਣ ਭ੍ਰਿਸ਼ਟਾਚਾਰ ਨੱਥ ਪਾਏਗੀ ਤੇ ਚੁੱਪ ਕਰਕੇ ਕੰਮਾਂ ਤੇ ਮੁੜਿਆ। ਇਹ ਦੇਖੋ ਜੀ, ਸੋ ਇਹ ਦ੍ਰਿਸ਼ ਦਿਖਾਤਾ ਉਹਨਾਂ ਨੇ, ਹੈ ਨਾ।
ਅਸਲ ਦੇ ਵਿੱਚ ਉਹ ਲੰਬੀ ਛੁੱਟੀ ਤੇ ਨਹੀਂ ਗਏ ਸੀ। ਜੀ ਜੀ ਉਹਨਾਂ ਨੇ ਸੰਕੇਤਕ ਹੀ ਹੜਤਾਲ ਕੀਤੀ ਸੀ ਆਪਣੇ ਬੰਦੇ ਦੇ ਹੱਕ 'ਚ। ਇਹ ਵਰਤਾਰਾ ਲੰਮੇ ਸਮੇਂ ਤੋਂ ਚੱਲਿਆ ਆਉਂਦਾ, ਪਟਵਾਰੀਆਂ 'ਚ ਵੀ, ਬੜੇ ਅਫਸਰਾਂ 'ਚ ਵੀ, ਇੱਧਰ ਇਹਨਾਂ 'ਚ ਵੀ। ਇਹ ਲੌਬੀ ਪੂਰੀ ਉਹ ਹੈ ਕਿ ਆਪਣੇ ਬੰਦੇ ਨਾਲ ਖੜ ਜਾਂਦੇ ਨੇ। ਹੁਣ ਭਾਈ ਠੀਕ ਹੈ, ਫਿਰ ਜਿਹੋ ਜਿਹਾ ਜਰਾਨਾ ਫਿਰ ਸਾਰੇ ਉਹੀ ਧਿਰਾਂ ਇਕੱਠੀਆਂ ਹੋ ਜਾਂਦੀਆਂ ਨੇ। ਸੋ ਪਰ ਇਸ ਵਾਰ ਦੀ ਸਖਤੀ ਤੋਂ ਬਾਅਦ ਉਹ ਵਾਪਸ ਪਰਤੇ, ਅੱਜ ਕੰਮਕਾਰ ਤੇ ਪਰਤੇ ਆਏ, ਪਰ ਇੱਧਰ ਬਦਲੀ ਦੇ ਆਰਡਰ ਆ ਗਏ। ਵੱਡਾ ਸਵਾਲ ਇਹ ਹੈ ਕਿ ਰੋਕਣਾ ਆਪਾਂ ਭ੍ਰਸ਼ਟਾਚਾਰ ਹੈ, ਹਾਂਜੀ, ਤੇ ਕੀ ਤਬਾਦਲਿਆਂ ਨਾਲ ਭ੍ਰਸ਼ਟਾਚਾਰ ਰੁਕੇਗਾ? ਸਹੀ। ਕੀ ਜਿਹੜਾ ਬੰਦਾ ਬਠਿੰਡੇ ਬੈਠਾ ਹੈ ਉਹ ਜਾ ਕੇ ਪਠਾਨਕੋਟ ਜੇ ਤੁਸੀਂ ਉਹਨੂੰ ਤੈਨਾਤ ਕਰ ਦੋਗੇ, ਜਿਹੜਾ ਮੋਹਾਲੀ ਬੈਠਾ ਹੈ ਉਹਨੂੰ ਜੇ ਜਲਾਲਾਬਾਦ ਤੈਨਾਤ ਕਰ ਦੋਗੇ, ਹੈ ਨਾ, ਜਿਹੜਾ ਉਧਰ ਸੰਗਰੂਰ ਬੈਠਾ ਹੈ ਨਾ, ਉਹਨੂੰ ਲਿਆ ਕੇ ਡੇਰਾ ਬਾਬਾ ਨਾਨਕ ਲਾ ਦੋਗੇ, ਕੀ ਇਹਦੇ ਨਾਲ ਭ੍ਰਸ਼ਟਾਚਾਰ ਰੁਕ ਜੂਗਾ? ਸਹੀ ਹੈ ਜੀ। ਕੀ ਉਹ ਬੰਦਾ ਉੱਥੇ ਆ ਕੇ ਥਾਂ ਬਦਲ ਕੇ ਇਮਾਨਦਾਰ ਹੋ ਜੂਗਾ? ਕਿ ਬਿਨਾਂ ਲੈਣ ਦੇਣ ਤੋਂ ਰਜਿਸਟਰੀ ਕਰਨ ਲੱਗ ਜੂਗਾ? ਕੋਈ ਸ਼ੱਕ ਨਹੀਂ, ਤਹਿਸੀਲਦਾਰ ਤੇ ਇਹਨਾਂ ਦੇ ਵਿਭਾਗ ਤੇ ਇਹਨਾਂ ਦੇ ਮੁਲਾਜ਼ਮ ਪੂਰੀ ਤਰ੍ਹਾਂ ਬਦਨਾਮ ਨੇ, ਕਿਉਂਕਿ ਸੁੱਕਾ ਨਹੀਂ ਜਾਣ ਦਿੰਦੇ ਕੋਈ। ਜੀ ਜੀ। ਪਰ ਲੋਕ ਦੇਖ ਕੇ ਕਿਉਂ ਆਉਂਦੇ ਨੇ ਪੈਸੇ ਬਾਈ? ਕਿਉਂਕਿ ਤੁਸੀਂ ਜਿਹੜੇ ਕਲੈਕਟਰ ਰੇਟ ਨੇ, ਜਿਹੜੇ ਸਰਕਾਰੀ ਰੇਟ ਨੇ ਜ਼ਮੀਨਾਂ ਦੇ, ਉਹ ਥੱਲੇ ਰੱਖੇ ਹੁੰਦੇ ਨੇ, ਤੇ ਮਾਰਕੀਟ ਰੇਟ ਕਿਤੇ ਜ਼ਿਆਦਾ ਉੱਪਰ ਹੁੰਦਾ ਹੈ। ਤੇ ਫਿਰ ਅਗਲਾ ਕਹਿੰਦਾ ਵੀ ਕਲੈਕਟਰ ਰੇਟ ਕਿੰਨਾ ਹੈ? ਕਹਿੰਦਾ ਜੀ 10 ਲੱਖ, ਤੇ ਵਿਕਿਆ ਕਿੰਨਾ ਦਾ ਸੌਦਾ? 50 ਲੱਖ ਦਾ। ਕਰਾ ਲਓ ਜੀ 10 ਲੱਖ 1000 ਦੀ ਰਜਿਸਟਰੀ। ਤੋ ਜਿਹੜਾ ਉਹ 40 ਲੱਖ ਬਲੈਕ ਚ ਲੈਣ ਦੇਣ ਹੋ ਰਿਹਾ, ਉਸ ਚੱਕਰ ਚ ਬੰਦਾ ਫਿਰ ਰਿਸ਼ਵਤ ਵੀ ਦਿੰਦਾ, ਤੇ ਅਗਲਿਆਂ ਨੂੰ ਵੀ ਪਤਾ ਹੁੰਦਾ। ਤੁਸੀਂ ਕਰ ਦੋ ਨਾ ਕਿ ਮਾਰਕੀਟ ਰੇਟ ਤੇ ਰਜਿਸਟਰੀ ਹੋਊਗੀ, ਟੈਕਸ 8% ਨਹੀਂ 1% ਲਵਾਂਗੇ, ਕਰੋ ਫਿਰ 10 ਲੱਖ ਵਾਲੀ ਰਜਿਸਟਰੀ 50 ਲੱਖ ਦੀ। ਕਿਉਂਕਿ ਇਹਦੇ ਵਿੱਚ ਕੱਲਾ ਤਹਿਸੀਲਦਾਰਾਂ ਦਾ ਮਸਲਾ ਨਹੀਂਗਾ, ਇਹ ਬਲੈਕ ਮਨੀ ਕਮਾਉਣ ਦੇ ਵਿੱਚ ਬਿਲਡਰ ਜਿਹੜਾ ਮਾਫੀਆ ਉਹਦਾ ਯੋਗਦਾਨ ਹੈ। ਬਿਲਕੁਲ ਸਹੀ ਹੈ। ਤੇ ਉਸ ਦੇ ਵਿੱਚ ਫਿਰ ਕਿਹਦਾ ਹਿੱਸਾ ਪਤਾ ਹੈ, ਉਹ ਆਪਾਂ ਸਭ ਨੂੰ ਪਤਾ। ਸੋ ਤਹਿਸੀਲਦਾਰ ਤਾਂ ਇੱਕ ਕੜੀ ਹੈ ਉਸ ਦਾ, ਉਹਦੇ ਵਿੱਚ ਵੱਡੀਆਂ ਮੋਟੀਆਂ ਚੈਨਾਂ ਪਈਆਂ ਹੋਈਆਂ ਉਹ ਕੜੀ ਦੇ ਵਿੱਚ। ਉਹ ਸੰਗਲ ਹੁੰਦਾ ਨਾ ਮੈਸ ਨੂੰ ਪਾਇਆ ਹੋਇਆ, ਉਹ ਦੇਖਣ ਨੂੰ ਇੱਕੋ ਹੁੰਦਾ ਹੈ, ਪਰ ਕਈ ਵਾਰ ਜੇ ਟੁੱਟ ਜਵੇ ਕੜਾ ਤਾਂ ਨਾਪ ਦਾ ਨਾਮ ਲੈ ਤਾਂ ਬੜੇ ਕੜੇ ਵੀ ਉੱਚ ਪਵਾ ਲਏ ਜਾਂਦੇ ਨੇ, ਕਹਿੰਦਾ ਜਰਾ ਪਾ ਦੇ, ਕੋਈ ਗੱਲ ਨਹੀਂ। ਸੋ ਇਹ ਬੜੇ ਕੜੇ ਜਿਹੜੇ ਪਏ ਹੋਏ ਨੇ, ਚਾਹੇ ਉਹ ਅਫਸਰਸ਼ਾਹੀ ਵਾਲੇ ਨੇ, ਚਾਹੇ ਉਹ ਸਿਆਸਤਦਾਨ ਵਾਲੇ ਨੇ, ਚਾਹੇ ਉਹ ਸੱਤਾਧਾਰੀ ਧਿਰ ਵਾਲੇ ਨੇ, ਉਹਨਾਂ ਨੂੰ ਕਿਵੇਂ ਤੋੜੋਗੇ ਜਨਾਬ? ਬਦਲੀ ਹੋਣ ਨਾਲ ਉਹ ਕੜਾ ਨਹੀਂ ਟੁੱਟਦਾ, ਉਹ ਕੜੀ ਲਗਾਤਾਰ ਜੁੜੀ ਹੋਈ ਹੈ, ਔਰ ਉੱਥੇ ਸੱਟ ਕਿਵੇਂ ਮਾਰੋਗੇ ਲੋਕਾਂ ਨੂੰ ਇਹ ਜਾਣਨਾ ਵੀ ਅਧਿਕਾਰ ਹੈ। ਸੋ ਕਿਤੇ ਨਾ ਕਿਤੇ ਸਰਕਾਰ ਨੂੰ ਆਪਣੇ ਪੱਧਰ ਤੇ ਵੀ ਦੇਖਣ ਦੀ ਲੋੜ ਹੈ। ਔਰ ਠੀਕ ਹੈ, ਫੌਰੀ ਰਾਹਤ ਦੇ ਲਈ ਕੁਝ ਦਿਨ ਅਸਰ ਵੀ ਰਹਿ ਸਕਦਾ ਇਹਦਾ, ਕੋਈ ਥਾਵਾਂ ਤੇ ਕਟੌਤੀ ਵੀ ਹੋ ਸਕਦੀ ਹੈ, ਕੋਈ ਥਾਵਾਂ ਤੇ ਰੂਟੀਨ ਵੀ ਹੋ ਸਕਦਾ, ਪਰ ਜਿੰਨੀ ਸਖਤੀ ਵੱਧਦੀ ਹੈ ਉਹਨਾਂ ਰਿਸ਼ਵਤ ਦਾ ਰੇਟ ਵੱਧ ਜਾਂਦਾ ਤੇ ਉਹਨੀਆਂ ਚੋਰ ਮੋਰੀਆਂ ਵੱਧ ਜਾਂਦੀਆਂ। ਇਸ ਲਈ ਇਹਨੂੰ ਦਰੁਸਤ ਕਰਨ ਦੇ ਲਈ ਨੀਤੀ ਕੀ ਹੈ, ਇਹਦਾ ਅਜੇ ਕੋਈ ਰੋਡ ਮੈਪ ਤਿਆਰ ਨਹੀਂ ਹੈ। ਸੋ ਇਹ ਦਿਖਾਵੇ ਵਾਲੀ ਰਾਜਨੀਤੀ ਚੰਗੀ ਲੱਗਦੀ ਹੈ, ਜੀ ਹੈ ਨਾ, ਇਹ ਪੋਸਟਰਬਾਜ਼ੀ ਵਾਲੀ ਰਾਜਨੀਤੀ ਚੰਗੀ ਲੱਗਦੀ ਹੈ, ਇਸ਼ਤਿਹਾਰਬਾਜ਼ੀ ਵਾਲੀ ਰਾਜਨੀਤੀ ਚੰਗੀ ਲੱਗਦੀ ਹੈ, ਪਰ ਇਸ ਨੂੰ ਸਹੀ ਦਰੁਸਤ ਕਰਨਾ, ਔਰ ਇਕੱਲੇ ਇੱਕ ਵਿਭਾਗ ਦਾ ਨਹੀਂ, ਸਾਰੇ ਵਿਭਾਗਾਂ ਦਾ। ਔਰ ਉਹ ਸਾਰੇ ਲੋਕ ਪੰਜਾਬ ਤੋਂ ਹੀ ਆਉਂਦੇ ਨੇ, ਆਪਣੇ ਵਿਭਾਗ ਚ ਲੈਂਦੇ ਨੇ, ਦੂਏ ਵਿਭਾਗਾਂ ਲਈ ਦੇਣੀ ਪੈਂਦੀ ਹੈ। ਤੇ ਫਿਰ ਇਸ ਨੂੰ ਦਰੁਸਤ ਕਰਨ ਦੇ ਲਈ ਕਿਹੜਾ ਫਾਰਮੂਲਾ ਜਨਾਬ? ਉਹਦੇ ਉੱਤੇ ਰੋਡ ਮੈਪ ਕੋਈ ਹੈ ਤਾਂ ਉਹ ਸਾਹਮਣੇ ਲਿਆਉਣ ਦੀ ਲੋੜ। ਤੁਸੀਂ ਜਿਹੜਾ ਰੇਟ ਵਧਣ ਵਾਲਾ ਜਿਹੜਾ ਜ਼ਿਕਰ, ਉਹਦੇ ਵਿੱਚ ਇੱਕ ਮਿਸਾਲ ਦਾ ਤੁਸੀਂ ਨਾਂ ਲੈਂਦੇ ਹੁੰਦੇ, ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ ਵੀ ਰੇਟ ਵਧਾਏ ਕਿਵੇਂ? ਹਾਂਜੀ, ਉਹਦੇ ਚ ਇੱਕ ਮਿਸਾਲ ਤੁਸੀਂ ਦਿੰਦੇ ਹੁੰਦੇ, ਸਾਂਝੀ ਕਰਦੇ ਹੁੰਦੇ ਆ। ਸਿਆਸੀ ਤੌਰ ਤੇ ਤਾਂ ਦੋਸ਼ ਇਹ ਵੀ ਲੱਗਦੇ ਵੀ ਦਿੱਲੀ ਦਾ ਇੱਕ ਬੰਦਾ ਬੈਠਾ ਵੱਖ-ਵੱਖ ਦਫ਼ਤਰਾਂ ਦੇ ਵਿੱਚ। ਬਿਲਕੁਲ, ਇਹ ਬਿਲਕੁਲ ਦਰੁਸਤ ਹੈ ਜੀ। ਹਰ ਜਿੱਥੇ ਵੀ ਰਜਿਸਟਰੀ ਆਉਂਦੀ ਆ, ਰੋਜ਼ ਸ਼ਾਮ ਨੂੰ ਹਿਸਾਬ ਲੈਂਦਾ ਬੰਦਾ। ਦਿੱਲੀ ਦਾ ਇੱਕ ਏਜੰਟ ਪੱਕਾ ਬੈਠਾ ਹੈ ਜੀ। ਫਿਰ ਉਹਦੀ ਬਦਲੀ ਫਿਰ ਸਵਾਲ ਇਹ ਹੈ ਕਿ ਭਗਵੰਤ ਮਾਨ ਜੀ ਕੀ ਉਹਨਾਂ ਏਜੰਟਾਂ ਦੇ ਖਿਲਾਫ ਹੁਣ ਬਗਾਵਤ ਕਰ ਰਹੇ ਨੇ? ਕੀ ਰਿਸ਼ਵਤ ਦਾ ਰੇਟ ਵਧਾਉਣ ਲਈ ਰੇਡ ਹੈ? ਕੀ ਇਹ ਦਿਖਾਵੇ ਲਈ ਹੈ? ਕਿ ਪਾਰਟੀ ਦੇ ਅੰਦਰ ਜਿਹੜਾ ਖਿਲਾਰਾ ਹੈ ਉਹਦੇ ਵਿੱਚ ਆਪਣੇ ਆਪ ਨੂੰ ਵੱਖਰੀ ਤਾਕਤ ਦਿਖਾਉਣ ਦੀ ਰੇਡ ਹੈ? ਸੋ ਜੋ ਵੀ ਹੈ, ਕੁਛ ਤਾਂ ਹੈ, ਆਉਂਦੇ ਦਿਨਾਂ 'ਚ ਇਹ ਵੀ ਸਾਫ਼ ਹੋ ਜਾਏਗਾ, ਸਾਫ਼ ਹੋ ਜਾਣਾ। ਬਿਲਕੁਲ ਸਹੀ। ਅਗਲੀ ਗੱਲ ਕਰੀਏ ਕਿਸਾਨੀ ਧਰਨਿਆਂ ਦੀ। ਮੁੱਖ ਮੰਤਰੀ ਮਾਨ ਸਾਹਿਬ ਨੂੰ ਜਦੋਂ ਤੋਂ ਉਹ ਬੈਠਕ ਦੇ ਵਿੱਚੋਂ ਬਾਹਰ ਆਏ ਹੈ ਤੇ ਬਾਹਰ ਆ ਕੇ ਉਹਨਾਂ ਨੇ ਇੱਕ ਬਿਆਨ ਦਿੱਤਾ, ਜਿਹਦੇ ਬਾਰੇ ਆਪਾਂ ਚਰਚਾ ਵੀ ਕੀਤੀ ਸੀ ਵੀ ਲੋਕਾਂ ਦੀ ਖੱਜਲ ਖੁਆਰੀ ਹੁੰਦੀ ਹੈ। ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਨਾਲ ਜ਼ਮੀਨ ਤੇ ਵੀ ਖਾਸੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਪਰ ਇੱਕ ਪਾਸੇ ਚਰਚਾ ਇਹ ਵੀ ਹੈ ਵੀ ਇੱਕ ਕਿਸਾਨੀ ਧਰਨੇ ਨੂੰ ਰੋਕਣ ਖਾਤਰ, ਰੁਕਵਾਉਣ ਦੇ ਲਈ ਮਾਨ ਸਰਕਾਰ ਨੇ ਟੈਲ ਲਾਤਾ, ਹਜ਼ਾਰਾਂ ਪੁਲਿਸ ਅਫਸਰ ਸੜਕਾਂ ਤੇ ਤੈਨਾਤ ਕਰਤੇ ਤੇ ਸੈਂਕੜੇ ਧਰਨੇ ਲਵਾਤੇ ਇੱਕ ਧਰਨੇ ਨੂੰ ਰੋਕਣ ਵਾਸਤੇ। ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਜੀ
ਕਿ ਪੰਜਾਬ ਦੇ ਵਿੱਚ ਜਥੇਬੰਦੀਆਂ, ਉਹ ਜਿਵੇਂ ਅੱਗੇ ਹੁੰਦਾ ਸੀ ਨਾ ਕਿ ਕਿਸੇ ਸਮੇਂ ਦੌਰ ਚੱਲਿਆ ਕਿ ਪੰਜਾਬ 'ਚ ਬਈ ਸਿੰਗਰ ਨਾ ਇੱਟਾਂ ਤੇ ਬੈਠੇ ਆ, ਹੈਨਾ। ਪਹਿਲਾਂ ਤਾਂ ਕਹਿੰਦੇ ਸੀ ਕਿ ਇੱਟ ਪੁੱਟੇ ਤੇ ਮਿਲਦੇ, ਫਿਰ ਕਹਿੰਦੇ ਨਹੀਂ ਤਾਂ ਇੱਟਾਂ ਦੇ ਉੱਪਰ ਬੈਠੇ, ਫਿਰ ਕਹਿੰਦੇ ਅੱਧੀ ਅੱਧੀ ਇੱਟ ਕਰਕੇ ਬੈਠੇ ਜੀ। ਉਹ ਹਾਲ ਹੁਣ ਪੰਜਾਬ 'ਚ ਕਿਸਾਨ ਜਥੇਬੰਦੀਆਂ ਦਾ। ਮਤਲਬ ਕਿਸਾਨੀ ਮਸਲੇ ਬਹੁਤ ਗੰਭੀਰ ਨੇ, ਤੇ ਜੇ ਉਹਦੇ ਨਾਲ ਸਥਿਰਤਾ ਨਾਲ ਲੜਨਾ ਤਾਂ ਇੱਕ ਝੰਡੇ ਥੱਲੇ, ਦੋ ਝੰਡਿਆਂ ਥੱਲੇ ਵੀ ਲੜਿਆ ਜਾ ਸਕਦਾ, ਹੈਨਾ। ਪਰ ਅਸੀਂ ਕਰਨੀ ਚੌਧਰ ਵੀ ਹੈ, ਅਸੀਂ ਆਪਣਾ ਥੜਾ ਲਾਉਣਾ, ਆਪਣੀ ਸਟੇਜ ਲਾਉਣੀ ਆ, ਆਪਣਾ ਬੈਨਰ ਲਾਉਣਾ, ਆਪਣਾ ਝੰਡਾ ਲਾਉਣਾ, ਆਪਣਾ ਮਾਈਕ ਲਾਉਣਾ ਤੇ ਆਪਣੀ ਤਕਰੀਰ ਕਰਨੀ। ਸੋ ਦੂਜੇ ਕਰ ਨਹੀਂ ਦਿੰਦੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਜੀ। ਪਰ ਦੋ ਧਰਨੇ ਆਲਰੇਡੀ 1 ਸਾਲ ਤੋਂ ਵੱਧ ਸਮੇਂ ਤੋਂ ਚੱਲ ਰਹੇ ਨੇ। ਦਿਖਾਵੇ ਲਈ ਬੈਠਕਾਂ ਦਾ ਦੌਰ ਵੀ ਲੰਬੇ ਸਮੇਂ ਤੋਂ ਚੱਲ ਰਿਹਾ ਕਿ ਅਸੀਂ ਉਹਨਾਂ ਦੇ ਨੇੜੇ ਜਾ ਰਹੇ ਹਾਂ ਜੀ, ਉਹ ਸਾਡੇ ਨੇੜੇ ਆ ਰਹੇ ਨੇ, ਪਰ ਨੇੜੇ ਕੋਈ ਵੀ ਨਹੀਂ ਜਾਣਾ ਚਾਹੁੰਦਾ ਜੀ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਪਿੱਛੇ ਖੜਨਾ ਪੈਂਦਾ ਹੈ, ਉਹਨਾਂ ਨੂੰ ਲੱਗਦਾ ਕਿ ਸਾਡੇ ਮੂਹਰੇ ਆ ਕੇ ਨਾ ਖੜੇ ਹੋ ਜਾਣ। ਇਸ ਸਥਿਤੀ ਦੇ ਵਿੱਚ ਇਹ ਨਹੀਂ ਹੋਈ। ਹੁਣ ਇਹ 5 ਤਰੀਕ ਵਾਲਾ ਧਰਨਾ ਕੀ ਉਹ ਸੋਚੋਂ ਨਿਕਲਿਆ ਸੀ ਕਿ ਸਾਲ ਤੋਂ ਅਗਲੇ ਦਿਖ ਰਹੇ ਨੇ, ਆਪਾਂ ਤਾਂ ਕਿਤੇ ਰੜਕੇ ਨਹੀਂ ਰਹੇ, ਜਾਂ ਸੱਚਮੁੱਚ ਕਿਸਾਨੀ ਮੰਗਾਂ ਨੂੰ ਲੈ ਕੇ? ਕਿਉਂਕਿ ਮੰਗਾਂ ਜਾਇਜ਼ ਨੇ, ਮੰਗਾਂ ਵਾਜਬ ਨੇ, ਮੰਗਾਂ ਦਾ ਮਸਲਾ ਬਹੁਤ ਗੰਭੀਰ ਹੈ, ਔਰ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਮੰਗਾਂ ਤੋਂ ਜਾਣੂ ਨੇ। ਉਹਦੇ ਬਾਵਜੂਦ ਜਿਸ ਤਰ੍ਹਾਂ ਦਾ ਰਵੱਈਆ ਉਹਨਾਂ ਨੇ ਕਿਸਾਨ ਆਗੂਆਂ ਨਾਲ ਅਪਣਾਇਆ ਬੈਠਕ 'ਚ, ਉਹ ਧੌਂਸ ਭਰਿਆ ਸੀ, ਉਹ ਹੰਕਾਰ ਭਰਿਆ ਸੀ, ਉਹ ਰੁਤਬੇ ਦੇ ਕੁਰਸੀ ਦੇ ਹਾਣ ਦਾ ਨਹੀਂ ਸੀ। ਤੇ ਫਿਰ ਤੁਸੀਂ ਚੈਲੰਜ ਕਰਦੇ ਹੋ ਕਿ ਲਾ ਲਓ ਧਰਨਾ, ਕਰ ਲਓ ਜੋ ਕਰਨਾ ਹੈ, ਤੇ ਫਿਰ ਤੁਸੀਂ ਛਾਪੇ ਵੀ ਮਾਰਦੇ ਹੋ, ਤੇ ਤੁਸੀਂ ਡਰ ਵੀ ਰਹੇ ਸੀ ਉਸ ਧਰਨੇ ਤੋਂ। ਪਰ ਇਸ ਪ੍ਰਕਿਰਿਆ ਤੋਂ ਬਾਅਦ ਜਿਸ ਤਰ੍ਹਾਂ ਕਿਸਾਨ ਆਗੂ ਚੱਕੇ, ਜਿਸ ਤਰ੍ਹਾਂ ਉਹਨੂੰ ਅੰਦਰ ਡੱਕਿਆ ਤੇ ਕੱਲ ਦੇਰ ਰਾਤ ਫਿਰ ਛੱਡਣੇ ਸ਼ੁਰੂ ਕੀਤੇ, ਹੈਨਾ, ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਹੀ ਪੰਜਾਬ ਤੋਂ ਜਿੱਥੋਂ ਵੀ ਚੰਡੀਗੜ੍ਹ ਆਉਣਾ ਸੀ, ਜਿਨ੍ਹਾਂ ਸਾਰੀਆਂ ਧਿਰਾਂ ਨੇ, ਉਹਨਾਂ ਨੂੰ ਤੁਸੀਂ ਹਰ ਸੜਕ ਤੇ, ਪਿੰਡ ਤੋਂ ਜਿਹੜੀ ਵੀ ਸੜਕ ਸ਼ਹਿਰ ਨੂੰ ਚੜ੍ਹਦੀ ਆ, ਜਿਹੜੀ ਵੀ ਹਾਈਵੇ ਚੜ੍ਹਦਾ, ਤੁਸੀਂ ਉੱਥੇ ਨਾਕਾ ਲਾਇਆ, ਤੇ ਫਿਰ ਜਿੱਥੇ ਵੀ ਰੁਕਿਆ ਉੱਥੇ ਧਰਨਾ ਸ਼ੁਰੂ ਹੋ ਗਿਆ ਜੀ। ਇਸ ਦੇ ਬਾਵਜੂਦ ਜਥੇਬੰਦੀਆਂ ਨੇ ਸਪਸ਼ਟ ਕਿਹਾ ਹੋਇਆ ਸੀ ਕਿ ਅਸੀਂ ਸੜਕਾਂ ਨਹੀਂ ਰੋਕਣੀਆਂ, ਅਸੀਂ ਰੇਲਾਂ ਨਹੀਂ ਰੋਕਣੀਆਂ, ਅਸੀਂ ਚੰਡੀਗੜ੍ਹ ਆ ਕੇ ਧਰਨਾ ਲਾਉਣਾ। ਮੁੱਖ ਮੰਤਰੀ ਭਗਵੰਤ ਮਾਨ ਟੀਵੀ ਚੈਨਲ ਤੇ ਇੰਟਰਵਿਊਆਂ ਦਿੰਦਿਆਂ ਪਿਛਲੇ ਸਮੇਂ 'ਚ ਦਮ ਭਰਦੇ ਰਹੇ ਨੇ ਕਿ ਪੰਜਾਬ ਦਾ ਕਿਸਾਨ ਜੇ ਦਿੱਲੀ ਨਹੀਂ ਆਊਗਾ ਤਾਂ ਹੋਰ ਲਾਹੌਰ ਜਾਊਗਾ, ਹੈਨਾ। ਪੰਜਾਬ ਦੇ ਕਿਸਾਨ ਨੂੰ ਤਾਂ ਤੁਸੀਂ ਬੰਦਾ ਹੀ ਨਹੀਂ ਸਮਝਦੇ, ਅਸੀਂ ਉਹਨਾਂ ਦੇ ਨਾਲ ਆ, ਅਸੀਂ ਉਹਨਾਂ ਦਾ ਸਾਥ ਦੇਵਾਂਗੇ, ਚਾਹੇ ਉਹ ਧਰਨੇ ਦੇ ਰੂਪ 'ਚ ਆਉਣ, ਚਾਹੇ ਕਿਸੇ ਰੂਪ 'ਚ ਆਉਣ। ਤੇ ਹੁਣ ਜਦੋਂ ਉਹ ਧਰਨੇ ਦੇ ਰੂਪ 'ਚ ਚੰਡੀਗੜ੍ਹ ਆਉਣਾ ਚਾਹੁੰਦੇ ਨੇ, ਫਿਰ ਤੁਸੀਂ ਕਹਿੰਦੇ ਹੋ ਜੀ ਕਿ ਤੁਸੀਂ ਰਾਹ ਰੋਕਦੇ। ਤੁਹਾਡਾ ਇਹ ਸਿਧਾਂਤ ਕਿਵੇਂ ਬਦਲ ਗਿਆ ਮੁੱਖ ਮੰਤਰੀ ਬਣਨ ਤੋਂ ਬਾਅਦ ਜਨਾਬ? ਜੀ ਬਿਲਕੁਲ, ਇਹ ਵੀ ਸਮਝਾਓ ਨਾ। ਫਿਰ ਤੁਸੀਂ ਟਿੱਲ ਤੱਕ ਜ਼ੋਰ ਲਾਇਆ, ਆਪਣੀ ਪੁਲਿਸ ਲਾਈ, ਤੇ ਪਰ ਜਥੇਬੰਦੀਆਂ ਦਾ ਇਹ ਐਲਾਨ ਕਿ ਅਸੀਂ ਸੜਕਾਂ ਨਹੀਂ ਰੋਕਣੀਆਂ, ਅਸੀਂ ਸਾਈਡ ਤੇ ਬੈਠਾਂਗੇ, ਉਹ ਜਿੱਥੇ ਵੀ ਰੋਕਿਆ ਗਿਆ ਉੱਥੇ ਸਾਈਡ ਤੇ ਬੈਠ ਗਏ। ਪਰ ਤੁਹਾਡੀ ਪੁਲਿਸ ਨੇ ਨਾਕੇ ਲਾਏ, ਤੁਹਾਡੀ ਪੁਲਿਸ ਨੇ ਬੈਰੀਗੇਟ ਲਾਏ, ਤੁਹਾਡੀ ਪੁਲਿਸ ਨੇ ਲੋਕ ਤੰਗ ਕੀਤੇ। ਕੀ ਇਹ ਸਾਰਾ ਦ੍ਰਿਸ਼ ਲੁਧਿਆਣਾ ਦੀ ਜਿਮਨੀ ਚੋਣ ਲਈ ਹੈ? ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਆਮ ਲੋਕਾਂ ਨੂੰ ਮੈਂ ਪਰੇਸ਼ਾਨ ਨਹੀਂ ਹੋਣ ਦੇਣਾ, ਇਹ ਤਾਂ 30 ਦਿਨ ਧਰਨਾ ਲਾ ਕੇ ਬਹਿ ਜਾਂਦੇ ਨੇ। ਦੂਸਰੇ ਪਾਸੇ ਅਮਨ ਅਰੋੜਾ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਨੇ ਕਿ ਇਹਨਾਂ ਦਾ ਤੀਜੇ ਦਿਨ ਦਾ ਹੱਲ ਹੈ ਜੀ, ਬਾਂਹ ਮਰੋੜਦੇ ਨੇ ਸਰਕਾਰ ਦੀ, ਗੋਡਾ ਰੱਖਣ ਦੀਆਂ ਦਮ ਭਰਦੇ ਨੇ ਜੀ, ਇਹ ਤਰੀਕਾ ਨਹੀਂ ਹੁੰਦਾ ਜੀ, ਹੋਰ ਵਰਗ ਵੀ ਇੱਥੇ ਹੈਗੇ, ਹੋਰ ਭਾਈਚਾਰਾ ਵੀ ਹੈਗਾ। ਉਹ ਵੀ ਇਸ਼ਾਰਾ ਲੁਧਿਆਣਾ ਜਿਮਨੀ ਚੋਣ ਨੂੰ ਦਿੰਦਾ। ਤੇ ਇਸੇ ਦਰਮਿਆਨ ਸਾਡੇ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਇੱਕ ਕਹਾਣੀ ਲੈ ਕੇ ਸਾਹਮਣੇ ਆਉਂਦੇ ਨੇ, ਕਹਿੰਦੇ ਜੀ ਦੇਖੋ ਜਦੋਂ ਦਿੱਲੀ ਅੰਦੋਲਨ ਚੱਲਦਾ ਸੀ, ਮੈਂ ਜੀ ਲੁਧਿਆਣੇ ਚਲਾ ਗਿਆ, ਇੱਕ ਫੈਕਟਰੀ ਵਾਲੇ ਕੋਲ ਚੱਪਲਾਂ ਖਰੀਦਣ, ਕਿ ਚੱਪਲਾਂ ਲੈ ਜਾਓ, ਚੱਪਲਾਂ ਖਰੀਦਣ ਲੁਧਿਆਣੇ ਹੀ ਗਏ ਜਨਾਬ। ਸੋ ਇਹ ਜਿਮਨੀ ਚੋਣ ਦਾ ਪ੍ਰਚਾਰ ਹੋ ਰਿਹਾ। ਸੋ ਚੱਪਲਾਂ ਕਹਿੰਦੇ ਉੱਥੋਂ ਮੈਂ ਜਦੋਂ ਖਰੀਦ ਲੀਆਂ, ਉਹ ਮੈਨੂੰ ਕਹਿੰਦੇ ਜੀ ਆਹ 250 300 ਇੰਨੇ ਜੋੜੇ ਤੁਸੀਂ ਕੀ ਕਰਨੇ ਆ? ਮੈਂ ਕਿਹਾ ਵੀ ਦਿੱਲੀ ਅੰਦੋਲਨ ਚ ਲੈ ਕੇ ਚੱਲਿਆ। ਉਹ ਕਹਿੰਦੇ ਜੀ ਉਸ ਵਪਾਰੀ ਨੇ ਜਦੇ ਮੈਨੂੰ ਕਿਹਾ ਕਿ ਜੀ ਮੇਰੀ ਸੇਵਾ ਵੀ ਪਾ ਲਓ, ਅੱਧੇ ਦੇ ਪੈਸੇ ਤੁਸੀਂ ਦੇ ਦਿਓ, ਅੱਧੇ ਮੇਰੇ ਵੱਲੋਂ। ਉਹ ਹਿੰਦੂ ਵਪਾਰੀ ਸੀ, ਲੁਧਿਆਣਾ ਸ਼ਹਿਰ ਸੀ, ਹਿੰਦੂ ਵਪਾਰੀ ਸੀ। ਸੋ ਇਸ ਲਈ ਤੁਸੀਂ ਕਿਸਾਨੀ ਅੰਦੋਲਨ ਚੋਂ ਚੋਣ ਪ੍ਰਚਾਰ ਕਰ ਰਹੇ ਹੋ, ਇੱਕ ਵਰਗ ਨੂੰ ਆਪਣੇ ਨੇੜੇ ਲਿਆਉਣ ਦੀ। ਮੈਂ ਕਹਿੰਦਾ ਉਹ ਵਰਗ ਪਰੇਸ਼ਾਨ ਹੁੰਦਾ, ਦੁਕਾਨਦਾਰ, ਵਪਾਰੀ ਵਰਗ, ਕੰਮਕਾਰ ਵਾਲਾ, ਨੌਕਰੀ ਪੇਸ਼ੇ ਵਾਲਾ ਬੰਦਾ ਧਰਨੇ ਕਾਰਨ ਪਰੇਸ਼ਾਨ ਹੁੰਦਾ। ਪਰ ਉਹਨਾਂ ਦੇ ਆਪਣੇ ਮਸਲੇ ਨੇ, ਜਦੋਂ ਉਹ ਆਪਣੇ ਮਸਲੇ ਲਈ ਕਿੰਨਾ ਕੁ ਲੜ ਪਾਉਂਦਾ। ਨਾ ਮਜ਼ਦੂਰ ਸੰਗਠਿਤ ਨੇ, ਨਾ ਦੁਕਾਨਦਾਰ ਵਰਗ ਸੰਗਠਿਤ ਹੈ, ਨਾ ਬਾਕੀ ਬੇਰੁਜ਼ਗਾਰ ਸੰਗਠਿਤ ਨੇ। ਸੋ ਦੁਕਾਨਦਾਰ ਤਾਂ ਗੱਲਾਂ ਛੱਡ ਕੇ ਆਉਂਦਾ ਹੀ ਨਹੀਂ ਸੜਕ ਤੇ ਪਰ ਜਦੋਂ ਦੂਜੀ ਧਿਰ ਧਰਨਾ ਲਾਉਂਦੀ ਹੈ, ਫਿਰ ਉਹ ਕਹਿੰਦੇ ਸਾਡੇ ਲਈ ਨਹੀਂ ਲੜਦੇ, ਕਿ ਭਾਈ ਉਹ ਆਪਣੇ ਲਈ ਆਪ ਲੜ ਰਹੇ ਨੇ। ਤੇ ਇੱਕੋ ਧਿਰ ਹੈ ਜਿਹੜੀ ਪੰਜਾਬ 'ਚ ਲੋਕ ਮੁੱਦਿਆਂ ਤੇ ਵੀ ਲੜਦੀ ਨਜ਼ਰ ਆਉਂਦੀ ਹੈ, ਉਹ ਕਿਸਾਨੀ ਹੈ। ਆਪਣੇ ਮੁੱਦਿਆਂ ਦੇ ਨਾਲ ਹੋਰ ਮੁੱਦਿਆਂ ਤੇ ਵੀ ਲੜਦੀ ਨਜ਼ਰ ਆਉਂਦੀ ਹੈ। ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਇੱਕ ਧਰਨਾ ਰੋਕਣ ਦੇ ਚੱਕਰ 'ਚ
ਪੂਰੇ ਪੰਜਾਬ ਨੂੰ ਧਰਨਿਆਂ ਦੀ ਧਰਤੀ ਬਣਾ ਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਦੇਖੋ ਜੀ ਆਮ ਲੋਕ ਕਿੰਨੇ ਤੰਗ ਹੋ ਗਏ ਜੀ। ਇਹ ਟਕਰਾਲੀ ਰਾਜਨੀਤੀ ਪੈਦਾ ਕੀਤੀ ਜਾ ਰਹੀ, ਟਕਰਾਲੀ ਸਥਿਤੀ ਪੈਦਾ ਕੀਤੀ ਜਾ ਰਹੀ ਹੈ, ਜਾਂ ਇਹ ਬੀਜੇਪੀ ਵਾਲੇ ਕੰਮ ਕੀਤਾ ਜਾ ਰਿਹਾ, ਉਸ ਢੰਗ ਤਰੀਕੇ ਤੇ ਉਸ ਸਕ੍ਰਿਪਟ ਤੇ ਕੰਮ ਕੀਤਾ ਜਾ ਰਿਹਾ, ਜਾਂ ਭਗਵੰਤ ਮਾਨ ਜੀ ਹੁਣ ਆਮ ਆਦਮੀ ਪਾਰਟੀ ਨੂੰ ਕਿਸਾਨੀ 'ਚ ਬਦਨਾਮ ਕਰਕੇ ਆਪ ਪਾਲਾ ਬਦਲਣ ਦੀ ਤਿਆਰੀ 'ਚ ਨੇ। ਇਹ ਕਿੰਨੇ ਹੀ ਸਵਾਲ ਖੜੇ ਨੇ। ਬਿਲਕੁਲ ਇਹ ਸਵਾਲ ਅਜੇ ਜਵਾਬ ਨਹੀਂ ਹੈਗੇ ਇਹਨਾਂ ਦੇ, ਪਰ ਇਹ ਮੁੱਦੇ ਕਿਤੇ ਨਾ ਕਿਤੇ ਸ਼ੰਕੇ ਸ਼ੋਭੇ ਪੈਦਾ ਕਰ ਰਹੇ ਨੇ ਕਿ ਤੁਸੀਂ ਫੌਰੀ ਰਾਜਨੀਤੀ ਲਈ ਇਹ ਕਰ ਰਹੇ ਹੋ, ਜਾਂ ਤੁਹਾਡੀ ਹੁਣ ਸੋਚ ਸਦਾ ਲਈ ਇਹ ਬਣ ਗਈ ਹੈ। ਜਿਹੜੀ ਪਾਰਟੀ ਆਪ ਅੰਦੋਲਨ ਧਰਨਿਆਂ 'ਚ ਜੰਮੀ ਹੈ, ਅੱਜ ਉਸ ਨੂੰ ਅੰਦੋਲਨ ਧਰਨਿਆਂ 'ਚੋਂ ਡਰ ਕਿਉਂ ਲੱਗਣ ਲੱਗ ਪਿਆ? ਜੇ ਸੜਕ ਰੋਕਣਾ ਜਾਇਜ਼ ਨਹੀਂ ਸੀ ਤਾਂ ਦਿੱਲੀ ਵਾਲੇ ਅੰਦੋਲਨ 'ਚ ਤੁਸੀਂ ਸਮਰਥਨ ਕਰਨ ਕਿਉਂ ਗਏ ਸੀ? ਉਹ ਵੀ ਸੜਕ ਰੁਕੀ ਸੀ ਜਨਾਬ। ਜੇ ਸੜਕ ਰੋਕਣਾ ਗਲਤ ਹੈ ਤਾਂ ਦੋ ਜਥੇਬੰਦੀਆਂ ਸਾਲ ਤੋਂ ਬੈਠੀਆਂ, ਤੁਸੀਂ ਉਹਨੂੰ ਹਟਾਉਣ ਲਈ, ਮਨਾਉਣ ਲਈ, ਚੱਕਣ ਲਈ ਕੀ ਕੀਤਾ? ਇਹੀ ਪੁਲਿਸ ਵੱਲ ਫਿਰ ਉੱਥੇ ਵਰਤ ਕੇ ਦੇਖ ਲਓ, ਲੱਗ ਜੂ ਪਤਾ, ਹੈ ਨਾ। ਫਿਰ ਤੁਸੀਂ ਹਰਿਆਣੇ ਨਾਲ ਗੱਲਬਾਤ ਕਰਕੇ ਰਾਹ ਖਲਾਉਣ ਦੀ ਕਿੰਨੀ ਕੋਸ਼ਿਸ਼ ਕੀਤੀ, ਤੇ ਜਿਹੇ ਜਿਹਾ ਰਾਹ ਹਰਿਆਣੇ ਨੇ ਰੋਕਿਆ, ਉਹੇ ਜਿਹਾ ਰਾਹ ਤੁਹਾਡੀ ਪੁਲਿਸ ਨੇ ਰੋਕਿਆ ਜੀ ਜੀ। ਸੋ ਇਸ ਲਈ ਇਹ ਬਹੁਤ ਕੁਝ ਹੈ ਜੇ, ਪਰ ਇਹ ਸਰਕਾਰ ਹੁਣ ਇਹ ਦਿਖਾਉਣ ਦੀ ਤੇਜ਼ੀ 'ਚ ਹੈ ਕਿ ਅਸੀਂ ਬਹੁਤ ਕੁਝ ਕਰ ਰਹੇ, ਇੱਕੋ ਸਮੇਂ ਇੰਨੇ ਫਰੰਟ ਖੋਲ ਲਏ, ਬਾਅਦ ਚੋਂ ਸਾਰਾ ਕੁਝ ਉਹੇ ਜਿਹਾ ਹੀ ਸਾਬਤ ਨਾ ਹੋਵੇ ਜੇ ਜਾਂ ਢੋਲ ਵਜਾ ਕੇ ਜ਼ਮੀਨਾਂ ਖਾਲੀ ਕਰਾਉਣਾ ਸੀ ਤੇ ਬਾਅਦ ਚੋਂ ਪੱਲੇ ਕੁਛ ਨਹੀਂ ਪਿਆ। ਹਾਂਜੀ ਬਿਲਕੁਲ, ਦੇਖੋ ਇਹ ਤਾਂ ਹੈ ਵੀ ਉਦੋਂ ਚੋਣਾਂ ਨਹੀਂ ਸਨ ਨਾ ਹੋਈਆਂ ਜਦੋਂ ਇਹ ਬਹਿੰਦੇ ਸੀ ਉੱਥੇ ਜਾ ਕੇ ਦਰੀਆਂ ਵਿਛਾ ਕੇ ਦਿੱਲੀ ਅੰਦੋਲਨ ਦੇ ਵਿੱਚ। ਤੇ ਜਿਹੜਾ ਤੁਸੀਂ ਜ਼ਿਕਰ ਕੀਤਾ ਵੀ ਹਰ ਇੱਕ ਨੂੰ ਆਪਣੀ ਲੜਾਈ ਆਪ ਲੜਨੀ ਪੈਂਦੀ ਹੈ। ਕਿਸਾਨ ਤਾਂ ਚਲੋ ਜੇ ਪੱਤਰਕਾਰ ਤੇ ਪਰਚਾ ਹੋ ਗਿਆ ਤਾਂ ਫਿਰ ਵੀ ਅੜ ਜਾਂਦੇ ਆ, ਜਾਂ ਕਿਸੇ ਹੋਰ ਵਿਰੋਧੀ ਧਿਰ ਤੇ ਹੋ ਗਿਆ ਫਿਰ ਵੀ ਅੜ ਜਾਂਦੇ ਆ ਤਾਂ ਕਿਸਾਨ ਧਿਰਾਂ ਦਾ। ਸ਼ਰਮਾ ਜੀ, ਮੈਨੂੰ ਲੱਗਦਾ ਸਮਾਂ ਇਹ ਵੀ ਆ ਗਿਆ ਵੀ ਕਿਸਾਨ ਧਿਰਾਂ ਨੂੰ ਵੀ ਆਪਣੀ ਰਣਨੀਤੀ ਬਦਲਣੀ ਪਊਗੀ। ਤੁਸੀਂ ਹਰ ਮੋੜ ਤੇ, ਹਰ ਸੜਕ ਤੇ, ਹਰ ਰੇਲਵੇ ਸਟੇਸ਼ਨ ਤੇ, ਹਰ ਪਟੜੀ ਤੇ ਆਡਾ ਲੈ ਕੇ ਤੁਸੀਂ ਕਾਮਯਾਬ ਨਹੀਂ ਹੋ ਸਕਦੇ। ਸਰਕਾਰਾਂ ਦਾ, ਕੇਂਦਰ ਦਾ, ਦਿੱਲੀ ਸਰਕਾਰ ਦਾ ਤੇ ਪੰਜਾਬ ਸਰਕਾਰ ਦਾ ਪ੍ਰੋਪੇਗੰਡਾ ਤੁਹਾਡੀਆਂ ਮੰਗਾਂ, ਤੁਹਾਡੇ ਹੱਕ ਦੀ ਗੱਲ ਨੂੰ ਦਰੜਨ ਤੇ ਲੱਗਿਆ ਪਿਆ। ਤੁਹਾਨੂੰ ਆਪਣੀ ਰਣਨੀਤੀ ਬਦਲਣੀ ਪਊਗੀ। ਉਹੀ ਗੱਲ, ਜਿਹੜਾ ਆਪਦਾ ਡੰਡਾ, ਆਪਦਾ ਭਾਸ਼ਣ, ਆਪਦਾ ਝੰਡਾ, ਫਿਰ ਉਹ ਜਿਹੜੀ ਪ੍ਰਵਿਰਤੀ ਹੈ ਨਾ ਸਾਡੀ ਇੱਕ ਚੌਧਰ ਵਾਲੀ, ਉਹ ਸਾਡੇ ਕਈ ਵਾਰੀ ਹਿੱਤਾਂ ਨੂੰ ਢਾਹ ਲਾਉਂਦੀ ਹੈ ਸ਼ਰਮਾ ਜੀ। ਬਿਲਕੁਲ ਜੀ। ਅਗਲੀ ਗੱਲ ਕਰੀਏ ਆਮ ਆਦਮੀ ਦੀ। ਆਮ ਆਦਮੀ ਪਾਰਟੀ ਦੇ ਸੁਪਰੀਮੋ ਆਮ ਆਦਮੀ ਕੇਜਰੀਵਾਲ ਦੇ ਬਾਰੇ ਕਹਿੰਦੇ ਸੀ, ਮੈਂ ਇੱਕ ਵੀਡੀਓ ਵੇਖ ਰਿਹਾ ਸੀ ਉਹਨਾਂ ਦੀ, ਕਹਿੰਦੇ ਮੈਂ ਤਾਂ ਇੱਕ ਗੱਡੀ ਚੱਲਦੀ ਹੈ ਮੇਰੇ ਮੂਹਰੇ ਪਾਇਲਟ, ਮੇਰੇ ਨਾਲ ਕੋਈ ਕਾਫਲਾ ਨਹੀਂ ਹੁੰਦਾ, ਮੇਰੇ ਨਾਲ ਤਾਂ ਉਹ 40-42 ਗੱਡੀਆਂ ਵਾਲਾ ਨਹੀਂ। ਪਰ ਉਧਰ ਜੇ ਹੁਸ਼ਿਆਰਪੁਰੀਆਂ ਦੀ ਗੱਲ ਕਰੀਏ, ਹੁਸ਼ਿਆਰਪੁਰੀਏ ਕਹਿੰਦੇ 42 ਗੱਡੀਆਂ ਦਾ ਕਾਫਲਾ ਸੀ ਤੇ ਆਪਣੇ ਸਕੂਨ ਲਈ ਕੇਜਰੀਵਾਲ ਸਾਹਿਬ ਨੇ ਸਾਡਾ ਸਕੂਨ ਭੰਗ ਕਰਤਾ ਜੀ। ਪ੍ਰਵੀਨ ਜੀ, ਜਿਹੜੀ ਤੁਸੀਂ ਰਣਨੀਤੀ ਬਦਲਣ ਦੀ ਗੱਲ ਕਰਦੇ ਹੋ ਨਾ ਕਿਸਾਨਾਂ ਦੀ, ਜੀ ਜੀ, ਮੈਨੂੰ ਲੱਗਦਾ ਕਿ ਕੱਲ ਟਰਾਲੀਆਂ ਫਿਰ ਜੇ ਇੱਧਰ ਨੂੰ ਨਹੀਂ ਆਉਣ ਦਿੰਦੇ ਸੀ, ਹੁਸ਼ਿਆਰਪੁਰ ਨੂੰ ਪਾ ਲੈਣੀਆਂ ਚਾਹੀਦੀਆਂ ਸੀ। ਸਹੀ ਹੈ ਕਿ ਆਜੋ ਕੇਜਰੀਵਾਲ ਜੀ, ਆਪਾਂ ਇਕੱਠੀ ਟਰਾਲੀ ਤੇ ਫਿਰ ਸਾਧਨਾ ਕਰਦੇ ਆ, ਆਜੋ। ਉਧਰ ਵੀ ਘੇਰਾਬੰਦੀ ਕੀਤੀ ਜਾ ਸਕਦੀ ਸੀ। ਜੀ ਜੀ। ਚਲੋ, ਆਪਾਂ ਇੱਕ ਹੋਰ ਪਹਿਲੂ ਜਿਹੜਾ ਤੁਸੀਂ ਵਾਚਿਆ ਹੈ ਬਹੁਤ ਗੰਭੀਰ ਹੈ ਜੀ। ਲਗਾਤਾਰ ਇਸ ਪਹਿਲੂ ਤੇ ਚਰਚਾ ਹੁੰਦੀ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਚੌਪਰ 'ਚ ਇਸ ਲਈ ਬੈਠਦੇ ਨੇ ਕਿਉਂਕਿ ਕੇਜਰੀਵਾਲ ਜੀ ਨੇ ਜਾਣਾ ਹੁੰਦਾ ਹੈ ਤੇ ਉਹ ਪੰਜਾਬ ਦੇ ਮੁੱਖ ਮੰਤਰੀ ਬਿਨਾਂ ਨਹੀਂ ਉੱਡਦਾ, ਇਸ ਲਈ ਫਿਰ ਮੁੱਖ ਮੰਤਰੀ ਨਾਲ ਬੈਠਦੇ। ਜੀ ਜੀ ਬਿਲਕੁਲ। ਹੁਣ ਕੱਲ ਅਰਵਿੰਦ ਕੇਜਰੀਵਾਲ ਦਾ ਕਾਫਲਾ ਜਦੋਂ ਹੁਸ਼ਿਆਰਪੁਰ ਆਇਆ, ਉਹ ਵਿਪਾਸ਼ਨਾ ਸੈਂਟਰ ਜਿੱਥੇ ਸਾਧਨਾ ਕਰਨ ਆਏ ਨੇ, ਟੱਬਰ ਸਣੇ ਆਏ ਨੇ, ਇਸ ਵਾਰ ਟੱਬਰ ਗੈਸਟ ਹਾਊਸ 'ਚ ਮੌਜਾ ਕਰੂਗਾ ਤੇ ਇਹ 10 ਦਿਨ ਅੰਦਰ ਜਾ ਕੇ ਸਾਧਨਾ ਕਰਨਗੇ। ਤੇ ਉਹਦੇ ਲਈ ਕੱਲ ਪੂਰੀ ਪੰਜਾਬ ਸਰਕਾਰ, ਪੰਜਾਬ ਪੁਲਿਸ ਅਫਸਰਸ਼ਾਹੀ ਪੱਬਾਂ ਭਾਰ ਸੀ। ਜਨਾਬ ਡੀਜੀਪੀ ਸਾਹਿਬ ਵੀ ਲਾਈਨ 'ਚ ਲੱਗੇ ਸੀ, ਕਹਿੰਦੇ ਕਿ ਸੇਵਾ ਕਰਨ ਲਈ। ਸੋ ਪੂਰੀ ਪੁਲਿਸ ਕਾਫਲਾ ਜਿਹੜਾ 42-45 ਗੱਡੀਆਂ ਦਾ ਕਾਫਲਾ ਸੀ, ਉਹ ਸਾਰੀਆਂ ਪੰਜਾਬ ਨੰਬਰ ਦੀਆਂ ਗੱਡੀਆਂ ਔਰ ਵੀਆਈਪੀ ਗੱਡੀਆਂ। ਮਨਿੰਦਰ ਸਿਰਸਾ ਦਾ ਕਹਿੰਦਾ 2-2 ਕਰੋੜ ਵਾਲੀਆਂ ਨੇ। ਠੀਕ ਹੈ ਜੀ, ਹੈ ਨਾ। ਇਹ ਸਾਰਾ ਵਰਤਾਰਾ ਹੁਣ ਦੱਸੋ ਜੀ, ਕਿਹੜੇ ਪਾਸੇ ਆਮ ਆਦਮੀ ਨੇ? ਨਾ ਤਾਂ ਹੁਣ ਉਹ ਦਿੱਲੀ ਦੇ ਮੁੱਖ ਮੰਤਰੀ ਨੇ ਜੀ, ਨਾ ਉਹਨਾਂ ਕੋਲ ਪੰਜਾਬ 'ਚ ਕੋਈ ਸੰਵਿਧਾਨਕ ਅਹੁਦਾ। ਫਿਰ ਇੰਨਾ ਲਾਲ ਲਸ਼ਕਰ ਕਾਹਦੇ ਲਈ? ਇੰਨੀ ਸੇਵਾ ਕਾਹਦੇ ਲਈ? ਇੰਨਾ ਵੀਆਈਪੀ ਪਣਾ ਕਾਹਦੇ ਲਈ? ਇਸ ਕਾਫਲੇ 'ਚ ਮੈਂ ਬਾਰ-ਬਾਰ ਦੇਖੀ ਮੈਂ ਵੀਡੀਓ, ਮੈਂ ਕਿਹਾ ਸ਼ਾਇਦ ਕਿਤੇ ਵੈਗਨਰ ਨਜ਼ਰ ਆ ਜਾਵੇ ਕੇਜਰੀਵਾਲ ਜੀ ਦਾ, ਉਹ ਚਾਹੇ ਹੁਣ ਇਹ ਉਹੀ ਗੱਡੀਆਂ ਲਈ ਫਿਰਦੇ ਆ। ਜੀ ਜੀ, ਹੈ ਨਾ। ਨਾ ਰੋਟੀ ਵਾਲਾ ਡੱਬਾ ਲਟਕਦਾ ਦਿਖਿਆ, ਨਾ ਵੈਗਨਰ ਦਿਖੀ, ਨਾ ਹੁਣ ਉਹ ਮਫਲਰ ਲੱਭਦਾ, ਹੈ ਨਾ। ਹੁਣ ਉਹ ਸਾਰਾ ਵੀਆਈਪੀ ਪਣਾ, ਉਹ ਸਭ ਤੋਂ ਸਿਰੇ ਦਾ ਅੰਗਰੇਜ਼ਾਂ ਦਾ ਬਣਾਇਆ ਉਹ ਰੈਸਟ ਹਾਊਸ ਹੈ, ਜਿੱਥੇ ਬਾਰ-ਬਾਰ ਕੇਜਰੀਵਾਲ ਜੀ ਆਉਂਦੇ ਨੇ। ਜੀ ਜੀ, ਹੈ ਨਾ। ਤੇ ਹੁਣ ਪਰਿਵਾਰ ਛੁੱਟੀਆਂ ਕੱਟਣ ਆਇਆ ਤੇ ਆਪ ਫਿਰ ਸਾਧਨਾ ਕਰਨਾ ਇਹਨੇ, ਉਹ ਪੰਜਾਬ ਦਾ ਸਾਰਾ। ਫਿਰ ਦੂਸਰੇ ਪਾਸੇ ਜੀ ਤੁਸੀਂ ਆਏ ਕੀ ਹੋ ਕਿ ਜੀ ਮੈਂ ਉਸ ਸਕੂਨ ਵਾਲੀ ਥਾਂ ਤੇ ਆਇਆ, ਉਹ ਬੜਾ ਜੰਗਲ 'ਚ ਜਾ ਕੇ ਇੱਕ ਸ਼ਾਂਤਮਈ ਥਾਂ ਹੈ ਜਿੱਥੇ ਸਾਰਾ ਕੁਝ ਬਣਿਆ ਹੋਇਆ। ਤੇ ਉੱਥੇ ਨੂੰ ਲੰਘਦਿਆਂ ਤੁਸੀਂ ਸ਼ਾਮ ਨੂੰ 4 ਵਜੇ ਤੋਂ ਬਾਅਦ ਤੁਹਾਡੀਆਂ ਗੱਡੀਆਂ ਦਰਜਨਾਂ ਪਿੰਡਾਂ 'ਚ ਹੋ ਕੇ ਲੰਘੀਆਂ ਤੇ ਹਨੇਰਾ ਪੈਂਦੇ ਤੱਕ ਤੁਸੀਂ ਉਹ ਸੈਂਟਰ ਤੱਕ ਪਹੁੰਚੇ।
ਪੰਜਾਬ ਦੇ ਜਿਹੜੇ ਪਿੰਡਾਂ 'ਚ ਸ਼ਾਮ ਨੂੰ 7 ਵਜੇ ਸ਼ਾਮ ਹੋ ਜਾਂਦੀ ਹੈ, ਸਵੇਰੇ 3 ਵਜੇ ਤੜਕਸਾਰ ਸਵੇਰ ਚੜ੍ਹ ਜਾਂਦੀ ਹੈ, ਕੰਮ ਕਰਨ ਲੱਗ ਜਾਂਦੇ ਨੇ, ਤੁਸੀਂ ਉਹਨਾਂ ਦੇ ਕਿੰਨੀ ਕੁ ਸ਼ਾਂਤੀ ਭੰਗ ਕੀਤੀ, ਇਹਦਾ ਜਵਾਬ ਕੌਣ ਦਊਗਾ? ਸਹੀ ਹੈ ਜੀ। ਆਪਣੇ ਸਕੂਨ ਸ਼ਾਂਤੀ ਲਈ ਤੁਹਾਡੀਆਂ ਗੱਡੀਆਂ ਮਤਲਬ ਖਾਲੀ ਸੜਕ ਤੇ ਵੀ ਹੂਟਰ ਮਾਰਦੇ ਜਾ ਰਹੇ, ਤੇ ਇਹ ਕਿਹਨੂੰ ਦਿਖਾਵਾ ਕਰ ਰਹੇ ਹੋ ਜੀ? ਚਲੋ ਬੰਦੇ ਤਾਂ ਬੰਦੇ, ਪਿੰਡ ਵਾਸੀ ਤਾਂ ਪਿੰਡ ਵਾਸੀ, ਤੁਸੀਂ ਤਾਂ ਜੰਗਲ 'ਚ ਵੀ ਹੂਟਰ ਮਾਰਨੋਂ ਨਹੀਂ ਹਟੇ, ਉੱਥੇ ਵੀ ਹੂਟਰ ਮਾਰ ਰਹੀਆਂ, ਤੇ ਉਹ ਜੀਵ ਜੰਤੂਆਂ ਨੂੰ ਵੀ ਤੁਸੀਂ ਰਾਤ ਨੂੰ ਸਕੂਨ ਉਹ ਕੀਤਾ, ਉਹ ਵੀ ਪੰਛੀ ਉੱਡ ਕੇ ਦਰਖਤਾਂ 'ਚ ਵੱਜਦੇ ਫਿਰਦੇ ਸੀ ਰਾਤ ਨੂੰ। ਸੋ ਇਹ ਕਿਹੜੀ ਸਾਧਨਾ ਜਨਾਬ? ਸੋ ਇਹ ਸਿਰਫ ਤੇ ਸਿਰਫ VIP ਪਣਾ ਦਿਖਾਉਣ ਦੀ ਆਦਤ ਦਾ ਪ੍ਰਗਟਾਵਾ ਹੈ, ਤੇ ਪੰਜਾਬ ਸਰਕਾਰ ਮੂਹਰੇ ਲਾਈਨ 'ਚ ਇਸੇ ਲਈ ਖੜੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਲੱਗਦਾ ਹੈ ਕਿ ਮਾੜੀ ਜੀ ਸੇਵਾ 'ਚ ਕਮੀ ਰਹਿ ਗਈ, ਮੇਰੀ ਕੁਰਸੀ ਚਲੀ ਜੂ। ਅਮਨ ਅਰੋੜੇ ਨੂੰ ਲੱਗਦਾ ਕਿ ਵੱਧ ਸੇਵਾ ਕਰ ਲਵਾਂ, ਹਰਪਾਲ ਚੀਮੇ ਨੂੰ ਲੱਗਦਾ ਵੱਧ ਸੇਵਾ ਕਰ ਲਵਾਂ, ਮੈਨੂੰ ਹੋਰ ਉੱਪਰ ਵਾਲੀ ਕੁਰਸੀ ਮਿਲ ਜੂ। ਇਹਨਾਂ MLA ਨੂੰ ਲੱਗਦਾ ਅਸੀਂ ਲਾਈਨ 'ਚ ਖੜ ਜਾਈਏ ਅੱਖਾਂ ਵਿਛਾ ਕੇ, ਸ਼ਾਇਦ ਸਾਨੂੰ ਮੰਤਰੀ ਉਹਦਾ ਮਿਲ ਜੂ। ਇਹਨਾਂ ਚੇਅਰਮੈਨ ਫੇਅਰਮੈਨ ਕਹਿੰਦੇ ਅਗਲੀ ਵਾਰ ਟਿਕਟ ਮਿਲ ਜੂ। ਸੋ ਸਾਰੇ ਕੁਰਸੀ ਨੂੰ ਲੱਗਿਆ, ਪੰਜਾਬ ਲਈ ਕੋਈ ਨਹੀਂ ਕਿਤੇ ਖੜਦਾ। ਜੀ ਜੀ, ਬਿਲਕੁਲ ਸਹੀ ਹੈ ਤੁਹਾਡੀ ਗੱਲ, ਪੰਜਾਬ ਲਈ ਕੋਈ ਨਹੀਂ ਖੜਦਾ। ਜਲਾਲਾਬਾਦ ਦੀ ਗੱਲ ਕਰੀਏ, ਜਿੱਥੇ ਕਹਿੰਦੇ ਰਾਤ ਨੂੰ ਡਿਵਾਈਡਰ ਹੀ ਚੋਰੀ ਹੋ ਗਿਆ ਜੀ ਸੜਕ ਵਿਚਲਾ। ਬੜੀ ਕਲੋਲ ਵਾਲੀ ਖਬਰ ਹੈ ਜੀ ਇਹ, ਹੈ ਨਾ, ਪਰ ਇਹਦੇ ਪਿੱਛੇ ਲੁਕਿਆ ਹੋਇਆ ਇੱਕ ਭ੍ਰਸ਼ਟਾਚਾਰ ਤੇ ਇੱਕ ਸ਼ਰਾਰਤ ਵੀ ਨਜ਼ਰ ਆਉਂਦੀ। ਜਲਾਲਾਬਾਦ ਦੇ ਸ਼ਹਿਰ ਦੇ ਵਿੱਚੋਂ ਵਿੱਚ ਇੱਕ ਟੈਂਡਰ ਹੋਇਆ ਕਿ ਇਸ ਬਾਜ਼ਾਰ ਦੇ ਗੱਬੇ ਜੀ ਡਿਵਾਈਡਰ ਬਣੂਗਾ। ਉਹ ਟੈਂਡਰ 12 ਲੱਖ ਤੋਂ ਵੱਧ ਦਾ ਸੀ, 12,39,000 ਦਾ ਉਹ ਟੈਂਡਰ ਸੀ, ਤੇ 750 ਫੁੱਟ ਤੋਂ ਲੰਬਾ ਇਹ ਡਿਵਾਈਡਰ ਬਣਨਾ ਸੀ। ਕਰੀਬ 763 ਫੁੱਟ ਲੰਬਾ ਡਿਵਾਈਡਰ ਬਣਨਾ ਸੀ। ਜਦੋਂ 350 ਦੇ ਕਰੀਬ ਬਣਿਆ, ਤੇ 350 ਫੁੱਟ ਲੰਬਾ ਬਣ ਗਿਆ, ਤੇ 3.5 ਫੁੱਟ ਚੌੜਾ ਬਣ ਗਿਆ, ਤੇ ਉਹਦੇ ਬਾਅਦ ਦੁਕਾਨਦਾਰਾਂ ਨੇ ਰੋਸਾ ਪ੍ਰਗਟਾਉਣਾ ਸ਼ੁਰੂ ਕੀਤਾ ਵੀ ਕਿਆ ਕੀ ਕਰੀ ਜਾਂਦੇ ਹੋ ਯਾਰ, ਬਸ ਇੰਨਾ ਬਣਾਤਾ ਬਹੁਤ ਆ, ਹੋਰ ਜ਼ਿਆਦਾ ਨਾ ਬਣਾਓ, ਜੇ ਜ਼ਿਆਦਾ ਹੀ ਪੂਰਾ ਬਣਾਤਾ ਤੁਸੀਂ ਤਾਂ ਇੱਥੇ ਗੱਡੀਆਂ ਖੜਨੀਆਂ ਔਖੀਆਂ ਹੋ ਜਾਣੀਆਂ, ਗਾਹਕ ਕਿਵੇਂ ਰੁਕੂਗਾ, ਗੱਡੀ ਲੰਘੂਗੀ ਕਿਵੇਂ, ਸੜਕ ਤੇ ਆਵਾਜਾਈ ਮੁਸ਼ਕਲ ਆ ਜਾਣੀ, ਰਹਿਣ ਦਿਓ ਜਿਵੇਂ ਚੱਲਦਾ ਸਾਨੂੰ ਠੀਕ ਹੈ। ਤੇ ਪਰ ਜਿਹਨੇ ਟੈਂਡਰ ਲਿਆ, ਮੰਨ ਲਓ ਠੇਕੇਦਾਰ ਨੇ, ਅਗਲੇ ਨੇ ਤਾਂ ਪੈਸੇ ਤਾਂ ਹੀ ਮਿਲਣੇ ਜੇ ਬਣੂਗਾ। ਹਾਂਜੀ ਹਾਂਜੀ, ਬਿਲਕੁਲ। तो ਕਹਿੰਦੇ ਜੀ ਉਹ ਕਾਰਵਾਈ ਚੱਲੀ ਗਈ, ਤੇ ਜਦੋਂ ਕਾਰਵਾਈ ਚੱਲੀ ਗਈ ਤੇ ਕਹਿੰਦੇ ਜੀ ਦੁਕਾਨਦਾਰਾਂ ਨੇ ਪਹੁੰਚ ਅਪਰੋਚ ਸਰਕਾਰ ਤੱਕ ਵੀ ਕੀਤੀ, ਨਗਰ ਕੌਂਸਲ ਤੱਕ ਵੀ ਕੀਤੀ, ਅਫਸਰ ਅਧਿਕਾਰੀਆਂ ਤੱਕ ਵੀ ਕੀਤੀ, ਨੁਮਾਇੰਦਿਆਂ ਤੱਕ ਵੀ ਕੀਤੀ, ਥਾਣੇ ਕਚਹਿਰੀ ਤੱਕ ਵੀ ਕੀਤੀ। ਜਦੋਂ ਕਿਤੇ ਵੀ ਕੋਈ ਖੈਰ ਪੈਂਦੀ ਨਜ਼ਰ ਨਹੀਂ ਆਈ, ਫਿਰ ਕਹਿੰਦੇ ਇੱਕ ਰਾਤ ਨੂੰ ਲੋਕ ਘਰਾਂ ਨੂੰ ਗਏ, ਦੁਕਾਨਾਂ ਬੰਦ ਕਰਕੇ, ਡਿਵਾਈਡਰ ਉੱਥੇ ਹੀ ਸੀ। ਜਦੋਂ ਸਵੇਰ ਨੂੰ ਆਏ ਦੁਕਾਨਾਂ ਖੁੱਲੀਆਂ, ਡਿਵਾਈਡਰ ਗਾਇਬ ਸੀ। ਤੇ ਪੁਲਿਸ ਕਹਿੰਦੇ ਜੀ ਹੁਣ ਚੋਰੀ ਵਾਲੀਆਂ ਫਾਈਲਾਂ ਤਿਆਰ ਕਰਦੀ ਫਿਰਦੀ ਹੈ ਕਿ ਡਿਵਾਈਡਰ ਚੋਰੀ ਹੋ ਗਿਆ। ਡਿਵਾਈਡਰ ਤਾਂ ਡਿਵਾਈਡਰ ਪਤੰਦਰ, ਸੜਕ ਵੀ ਨਾਲੇ ਲੈ ਗਏ ਜਿੰਨੀ ਕੁ ਬਣੀ ਸੀ, ਨਾਲੇ ਇੱਟਾਂ ਰੋੜੇ ਵੀ ਲੈ ਗਏ, ਮਤਲਬ ਮਲਬਾ ਵੀ ਨਹੀਂ ਲੱਭਿਆ ਜੀ। ਹੁਣ ਪ੍ਰਵੀਨ ਜੀ ਸਵਾਲ ਇਹ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਪਿੰਡਾਂ ਦੇ ਘਰਾਂ ਮੂਹਰੇ ਵੀ ਕੈਮਰੇ ਲੱਗੇ ਆ। ਹਾਂਜੀ ਹਾਂਜੀ, ਬਿਲਕੁਲ। ਤੇ ਇਹ ਤਾਂ ਬਾਜ਼ਾਰ ਸੀ ਜਨਾਬ। ਦੁਕਾਨਦਾਰਾਂ ਨੇ ਚੌਕੀਦਾਰ ਵੀ ਸਾਂਝਾ ਰੱਖਿਆ ਹੁੰਦਾ ਹੈ, ਦੁਕਾਨਦਾਰਾਂ ਨੇ ਮਤਲਬ ਉਹ ਵੀ ਕੈਮਰੇ ਵੀ ਸਾਰੇ ਲਾਏ ਹੁੰਦੇ ਆ। ਜੇ ਉਸ ਗਲੀ ਬਾਜ਼ਾਰ ਦੇ ਵਿੱਚ ਸੁਨਿਆਰੇ ਦੀ ਦੁਕਾਨ ਹੋਵੇ ਤਾਂ ਉਹਨੇ ਆਪਣਾ ਚੌਕੀਦਾਰ ਵੱਖਰਾ ਰੱਖਿਆ ਹੁੰਦਾ ਹੈ। ਸੋ ਇਸ ਲਈ ਫਿਰ ਉਹਨਾਂ ਤੋਂ ਪਤਾ ਕਰ ਲੈਂਦੇ। ਅਸਲ 'ਚ ਕਿਤੇ ਇਹ ਤਾਂ ਨਹੀਂ ਕਿ ਨਿਗਰਾਨ ਹੀ ਚੋਰੀ ਕਰ ਗਏ। ਜੀ ਜੀ। ਸੋ ਕਿਉਂਕਿ ਦੱਸਣ ਵਾਲੇ ਕਹਿੰਦੇ ਨੇ ਕਿ ਬਾਈ ਜੀ ਦੁਕਾਨਦਾਰ ਇੰਨੇ ਔਖੇ ਸੀ ਕਿ ਕਹਿੰਦੇ ਜੀ ਹੋ ਸਕਦਾ ਉਹਨਾਂ ਨੇ ਸਰਕਾਰ ਨੂੰ ਕਹਿ ਕਿ ਸਾਨੂੰ ਕਰਨ ਦਿਓ, ਕੰਮ ਨਿਬੜ ਜਾਣ ਦਿਓ, ਤਾਂ ਹੀ ਛੁਟਕਾਰਾ ਹੋਊਗਾ। ਇਸ ਲਈ ਕੁਝ ਕਹਿੰਦੇ ਬਾਈ ਠੇਕੇਦਾਰ ਨੂੰ ਇੰਨਾ ਡਰਾਤਾ ਸੀਗਾ ਕਿ ਬਾਈ ਦੇਖ ਲੈ ਤੇਰੀ ਵਿਜੀਲੈਂਸ ਜਾਂਚ ਕਰਾਵਾਂਗੇ, ਤੇਰਾ ਮਲਬਾ ਨਕਲੀ ਨਿਕਲਣਾ, ਤੈਂ ਫਸਣਾ। ਉਹ ਆਪ ਇਹਦਾ ਨਹੀਂ ਸਮੇਟ ਕੇ ਲੈ ਗਿਆ ਸਮਾਨ ਆਪਣਾ। ਸੋ ਇਹ ਕਿੰਨੀ ਤਰ੍ਹਾਂ ਦੀਆਂ ਹੁਣ ਚਰਚਾਵਾਂ। ਜੀ ਜੀ। ਪਰ ਇਹ ਸੱਚਾਈ ਹੈ ਨਾ ਚਰਚਾਵਾਂ 'ਚ ਕਿ ਬਈ ਜਿਹੜਾ ਡਿਵਾਈਡਰ ਰਾਤ ਨੂੰ ਹੈਗਾ ਸੀ ਉਹ ਸਵੇਰ ਨੂੰ ਚੋਰੀ ਹੋ ਗਿਆ। ਬਿਲਕੁਲ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।